CCTV ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਗਈਆਂ, ਜਿਸ ਦੇ ਵਿੱਚ ਸਾਜ਼ਿਸ਼ਕਰਤਾ ਨੂੰ ਫੜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਇਹ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਹੈ, ਪਰ ਕੁਝ ਕੁ ਨੌਜਵਾਨ ਇੱਕ ਨੌਜਵਾਨ ਨੂੰ ਫੜਦੇ ਨਜ਼ਰ ਆ ਰਹੇ ਨੇ। ਇਹ ਨੌਜਵਾਨ SGPC ਦੇ ਹੀ ਮੁਲਾਜ਼ਮ ਦੱਸੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਦੇਰ ਰਾਤ ਬੰਬ ਧਮਾਕਾ ਹੁੰਦਾ, ਤਾਂ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐਕਸ਼ਨ ਦੇ ਵਿੱਚ ਆਉਂਦੇ ਨੇ। ਤਾਂ ਇੱਕ ਨੌਜਵਾਨ ਦੇ ਲਿਜਾਂਦੇ ਨਜ਼ਰ ਆਉਂਦੇ ਨੇ, ਤਾਂ ਪੰਜ ਨੌਜਵਾਨ ਦੱਸੇ ਜਾ ਰਹੇ ਨੇ, ਅਣਪਛਾਤੇ ਹਲੇ ਤੱਕ ਦੱਸੇ ਜਾ ਰਹੇ ਨੇ। CCTV ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਨੇ, ਤਾਂ ਜਾਂਚ ਦੇ ਲਈ ਪੁਲਿਸ ਨੂੰ ਫੜਾ ਦਿੱਤੇ ਗਏ ਨੇ। ਦੱਸ ਦਈਏ ਕਿ ਪਿਛਲੇ 6 ਤਰੀਕ ਨੂੰ ਇੱਕ ਬੰਬ ਧਮਾਕਾ ਹੁੰਦਾ, ਬਲਾਸਟ ਹੁੰਦਾ। ਉਸ ਤੋਂ ਬਾਅਦ ਫਿਰ 8 ਤਰੀਕ ਨੂੰ ਇੱਕ ਬਲਾਸਟ ਹੁੰਦਾ, ਤੇ ਇੱਕ ਦੇਰ ਰਾਤ 12 ਵਜੇ ਦੇ ਕਰੀਬ ਇੱਕ ਬਲਾਸਟ ਹੁੰਦਾ, ਜਿਹੜਾ ਕਿ 11 ਮਈ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕੁਝ ਨੌਜਵਾਨਾਂ ਨੂੰ ਫੜਿਆ ਗਿਆ। SGPC ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਫੜਾ ਦਿੱਤੇ ਗਏ ਆ, ਜਿਸ ਦੀ ਜਾਂਚ ਹਲੇ ਬਾਕੀ ਹੈ। ਤੇ ਉਧਰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਫੀ ਵੱਡੇ ਜਿਹੜੇ ਕਿ ਖੁਲਾਸੇ ਕੀਤੇ ਗਏ ਆ। ਆਓ ਤੁਹਾਨੂੰ ਸੁਣਾਉਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀ ਕਿਹਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰ ਰਹੀਆਂ। ਪਹਿਲਾਂ ਸਾਰਾਗੜ੍ਹੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ, ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ, ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ ਚ ਕਰਨੀ ਬਣਦੀ ਸੀ। ਮੈਂ ਉਦਣ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੂੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੂੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੁਝ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ, ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09 ਦੀ ਘਟਨਾ ਆ। ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ CC ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ CCTV ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ।
ਉਹ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ, ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ, ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ, ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ, ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ, ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ, ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ, ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਪਰ ਸਰਕਾਰ ਦੀ ਨਲਾਇਕੀ ਤੇ ਨਾਕਾਮੀ ਆ ਕਿ ਜੇ ਪਹਿਲਾਂ 2 ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਹ ਤੀਜੀ ਘਟਨਾ ਨਹੀਂ ਸੀ ਹੋਣੀ। ਸੋ ਮੈਂ ਤਾਂ ਸਮਝਦਾ ਪੁਲਿਸ ਦੀ, ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲੀਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕੋਈ ਨੁਕਸਾਨ ਹੋਣ ਤੋਂ ਬਚ ਗਿਆ। ਤੇ ਗੁਰੂ ਦਰ ਦੇ ਵਿੱਚ ਅਰਦਾਸ ਵੀ ਆ, ਤੁਸੀਂ ਵੀ ਸਾਰੇ ਮੀਡੀਆ ਵਾਲੇ ਕਰਿਓ। ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ। ਆਪਾਂ ਕਈ ਵਾਰੀ ਕੋਈ ਇਹੋ ਜਿਹੇ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ। ਉਹ ਸਾਰਾ ਸਮੇਂ ਅਨੁਸਾਰ ਜਿਹੜੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ, ਪੁਲਿਸ ਕਿੱਧਰ ਨੂੰ ਜਾਂਦੀ ਆ, ਪੁਲਿਸ ਕੀ ਕਰਦੀ ਆ, ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ। ਪਰ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਮੈਂ ਤਾਂ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਪੈਨਿਕ ਨਾ ਹੋਵੋ, ਨਾ ਡਰ ਭੈ ਦੇ ਵਿੱਚ ਰਹੋ। ਇਹ ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ। ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ, ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥਰਪੜਾਉਣਾ, ਔਰ ਇਹਨਾਂ ਨੂੰ ਹੋਰ ਵੀ ਕਰਦਾ। ਆ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ ਵੀ ਫਰਦਰ ਇਹਦੇ ਵਿੱਚ ਕੋਈ ਸਕੈਨਰ ਵਗੈਰਾ ਜੋ ਝੋਲੇ ਲੈ ਕੇ ਆਉਂਦੇ ਕੀ ਕਰਨਾ, ਕਿਉਂਕਿ ਹੁਣ ਤੁਰੰਤ ਸਾਨੂੰ ਲੋੜ ਪੈ ਗਈ ਆ ਵੀ ਇਦਾਂ ਦੀ ਘਟਨਾ ਕੋਈ ਹੋਰ ਨਾ ਵਾਪਰ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦਰ ਦੇ ਉੱਤੇ ਹੀ ਆ ਕੇ ਕਿਉਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ, ਇਹ ਸਾਜ਼ਿਸ਼ ਜਿਹੜੀ ਆ ਇਹ ਜ਼ਰੂਰ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ। ਇਹੋ ਹੀ ਮੇਰੀ ਸਰਕਾਰ ਤੋਂ ਮੰਗ ਆ। ਮੈਂ ਤਾਂ ਚਾਹੁੰਦਾ ਵੀ ਸਰਕਾਰ ਦੂਸਰਿਆਂ ਨੂੰ ਕੋਸਦੇ ਰਹੇ, ਹੁਣ ਆਪਣੀ ਵਾਰ ਨੂੰ ਚੁੱਪ ਕਰਕੇ ਬੈਠੇ ਆ, ਤੇ ਫਿਰ ਚੁੱਪ ਕਰਕੇ ਬਹਿਣ ਵਾਲਾ ਜਿਹੜਾ ਮਸਲਾ ਆ ਇਹਨੂੰ ਗੁਰੂ ਸਾਹਿਬ ਕਿਰਪਾ ਕਰਨ, ਇਹ ਹੌਲੀ ਨਾ ਹੌਲੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨੰਗੀਆਂ ਹੋਤੀਆਂ ਚਲੇ ਜਾਣ। ਇੱਕ ਅਸੀਂ ਦੂਜਾ, ਕਿਉਂਕਿ ਆ ਜਿੰਨਾ ਚੌਗਿਰਦਾ ਆ ਸਾਡਾ ਜਾਂ ਹੈਰੀਟੇਜ ਸਟਰੀਟ ਆ ਸਾਡੀ, ਪਹਿਲਾਂ ਤਾਂ ਸਰਕਾਰ ਨੇ ਉਹਦੀ ਕੇਅਰ ਹੀ ਕੋਈ ਨਹੀਂ ਕੀਤੀ, ਨਾ ਉੱਥੇ ਕੋਈ ਸਫਾਈ ਦਾ ਪ੍ਰਬੰਧ। ਅੱਗੇ ਉੱਥੇ ਸਾਰੇ ਆਪਣੇ LCD ਚੱਲਦੀਆਂ ਸੀ, ਲੋਕ ਜਿਉਂ ਦਰ ਤੋਂ ਉੱਥੋਂ ਪਾਰਕਿੰਗ ਚੋਂ ਆਉਂਦੇ ਸੀ, ਗੁਰੂ ਸ਼ਬਦ ਨਾਲ ਜੁੜਦੇ ਸੀ। ਹੁਣ ਅਸੀਂ ਇਹ ਯਤਨ ਕੀਤਾ ਵੀ ਇਹ ਇੱਥੇ ਸਾਰਿਆਂ ਤੇ ਕੈਮਰੇ ਵੱਧ ਤੋਂ ਵੱਧ ਲਾਈਏ, ਪਾਰਕਿੰਗ ਤੋਂ ਸ਼ੁਰੂ ਕਰਕੇ ਆ ਚੌਗਿਰਦੇ ਦੇ ਦੁਆਲੇ ਵੀ, ਤਾਂ ਕਿ ਕੋਈ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਸੋ ਉਹ ਵੀ ਅਸੀਂ ਹੁਣ ਆਪਣਾ ਤੁਰੰਤ ਯਤਨ ਕਰ ਰਹੇ ਹਾਂ। ਹਾਂਜੀ ਉਹ ਪੁਲਿਸ ਦੱਸ ਸਕਦੇ, ਉਹ ਪੁਲਿਸ ਲਾ ਕੇ ਸੀ, ਪੁਲਿਸ ਦੱਸ ਸਕਦੀ। ਦੇਖੋ ਹਾਲੇ ਕੁਝ ਘਟਨਾਵਾਂ ਜਿਹੜੀਆਂ ਆ, ਕੁਝ ਗੱਲਾਂ ਜਿਹੜੀਆਂ ਆ, ਉਹ ਤੁਹਾਨੂੰ ਸਮੇਂ ਸਿਰ ਦੱਸ ਦਿਆਂਗੇ, ਉਹ ਤੁਹਾਡੇ ਕੋਲ ਕਨਵੇ ਕਰ ਦਿਆਂਗੇ। ਉਹ ਪੁਲਿਸ, ਉਹ ਵੀ ਪੁਲਿਸ ਲਾ ਗਈ, ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ। ਹਾਂਜੀ ਇਹ ਸਾਰਾ ਕੁਝ ਕਿਉਂਕਿ ਪੁਲਿਸ ਲੈ ਕੇ ਬੈਕ ਉਸ ਵੇਲੇ, ਉਹ ਹੁਣ ਪੁਲਿਸ ਜਿਹੜੀ ਆ ਉਹ ਤੁਹਾਨੂੰ ਆਪਣੇ ਉਹਦੇ ਬਾਰੇ ਦੱਸੂਗੀ, ਕਿਉਂਕਿ ਅਸੀਂ ਤਾਂ ਉਹ ਬੰਦੇ ਲੋਕੇਟ ਤੁਰੰਤ ਕਰਤੇ, ਐਪਰੀਹੈਂਡ ਕਰਤੇ ਮੁੰਡਿਆਂ ਸਾਡੇ ਨੇ। ਬੜਾ ਮੈਂ ਤਾਂ ਕਹਿੰਦਾ ਇਹਨਾਂ ਨੇ ਬੜੇ ਵਿਚਾਰਿਆਂ ਨੇ ਦਬਾ ਦਰਸ ਰੱਖਿਆ, ਦੱਸਦਿਆਂ ਨੇ ਵੀ CCTV ਵਾਲਿਆਂ ਨੇ ਵੀ ਬੜਾ ਯਤਨ ਕੀਤਾ, ਨਹੀਂ ਤਾਂ ਫਿਰ ਕਈ ਵਾਰੀ ਬੇਕਸੂਰੇ ਹੋਰ ਹੀ ਕੋ ਰਗੜੇ ਜਾਂਦੇ ਆ। ਸੋ ਮੈਂ ਤਾਂ ਇਹਨਾਂ ਨੂੰ ਵੀ ਸਮਝਦਾ ਵੀ ਇਹਨਾਂ ਨੇ ਬਹੁਤ ਆਪਣੀ ਡਿਊਟੀ ਜਿਹੜੀ ਬਾਖੂਬੀ ਨਿਭਾਈ। ਜਿਹੜੇ ਬੰਦੇ ਫੜੇ ਉਹਨਾਂ ਦੀ ਉਮਰ ਕਿੰਨੀ ਸੀ? ਉਮਰ ਕਿੰਨੀ ਸੀ ਜਿਹੜੇ ਬੰਦੇ ਫੜੇ ਉਹਨਾਂ ਤਿੰਨ ਜਣਾਂ ਦੀ ਕਿੰਨੀ ਉਮਰ ਸੀ? ਉਮਰ ਜਿੱਦਾਂ 35 ਇੱਕ ਤਾਂ 35 ਸਾਲ ਦਾ, ਦੂਆ ਇੱਕ ਕੋਈ ਹੋਰ ਨਵਾਂ ਵਿਆਹ ਜੋੜਾ ਹੈ। ਘਟਨਾਕ੍ਰਮ ਵਾਪਰਦਾ, ਜਿਹੜਾ ਘਟਨਾਕ੍ਰਮ ਵਾਪਰਦਾ ਪੂਰਾ ਇੱਕ ਪਾਸੇ 5 ਵਾਰ ਜਿਹੜੀ ਆ ਮੌਤ ਹੁੰਦੀ ਹੈ ਪਾਕਿਸਤਾਨ ਉੱਥੋਂ ਇੱਥੇ ਹੌਲੀ ਹੌਲੀ ਬਲਾਸਟ ਹੋਣੇ ਸ਼ੁਰੂ ਹੋਏ। ਤੁਸੀਂ ਇਸ ਲੜੀ ਨੂੰ ਕਿਵੇਂ ਜੋੜ ਕੇ ਵੇਖਦੇ ਹੋ? ਮਤਲਬ 6 ਜੂਨ ਦੇਖੋ ਮੈਂ ਤਾਂ ਇਹ ਸਮਝਦਾ ਕਿ ਪਿਛਲੇ ਮਾਰਚ ਤੋਂ ਇੱਕ ਕਾਰਜ ਸ਼ੁਰੂ ਹੋਇਆ ਸੀ, ਉਹ ਕਾਰਜ ਦੇ ਵਿੱਚ ਨਿਰਾਸ਼ਾ ਹੀ ਸਰਕਾਰ ਦੇ ਪੱਲੇ ਪਈ, ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਓਟ ਸੱਚ ਜਿਹੜਾ ਪ੍ਰਗਟ ਹੋ ਗਿਆ। ਤੇ ਮੈਂ ਸਮਝਦਾ ਇਹ ਪਤਾ ਨਹੀਂ ਫੇਜ਼ 2 ਹੁਣ ਸ਼ੁਰੂ ਕੀਤਾ ਵੀ ਇਹ ਇਵੇਂ ਦਾ ਕਰਕੇ। ਪਰ ਇੱਕ ਬੜੀ ਮੈਂ ਸਮਝਦਾ ਸਾਡੇ ਲਈ ਇੱਕ ਘਟਨਾ ਹਿਰਦੇ ਬਾਚ ਕੇ ਆ ਵੀ ਦਰਬਾਰ ਸਾਹਿਬ ਵੱਲ ਨੂੰ ਹੀ ਆ ਕੇ ਜਿਹੜੇ ਆ ਕੋਈ ਕਾਰਜ ਜਿਹੜੇ ਸ਼ੁਰੂ ਕੀਤੇ ਜਾਂਦੇ ਆ, ਇਹ ਸਰਕਾਰਾਂ ਹੁਣ ਡਗਾਈ ਦੇ ਨਾਲ ਲੱਭਣ। ਅਸੀਂ ਵੀ ਲੱਗੇ ਹਾਂ, ਅਸੀਂ ਵੀ ਹੁਣ ਘੱਟ ਨਹੀਂ ਗੁਜ਼ਾਰਨੇ। ਅਸੀਂ ਆਪਣੇ ਤੌਰ ਤੇ, ਕਿਉਂਕਿ ਅੰਦਰਲਾ ਸਾਡਾ ਨੈਟਵਰਕ ਜਿਹੜਾ CCTV ਫੁਟੇਜ ਦਾ ਬਹੁਤ ਮੱਲ ਜ਼ਬਰਦਸਤ ਆ, ਹੁਣ ਅਸੀਂ ਤੁਰੰਤ ਲਾ ਕੇ ਸਕੈਨਰ ਸਾਰਿਆਂ ਦੀਆਂ, ਕਿਉਂਕਿ ਅਸੀਂ ਕਈ ਵਾਰੀ ਅਸੀਂ ਸ਼ਰਧਾਲੂਆਂ ਦੀ ਸ਼ਰਧਾ ਵੀ ਨਹੀਂ ਭੰਗ ਕਰਨੀ ਚਾਹੁੰਦੇ, ਪਰ ਹੁਣ ਨਾਓ ਇਟ ਇਜ਼ ਏ ਨੀਡ ਆਫ ਦਾ ਆਰ, ਹੁਣ ਸਾਨੂੰ ਇਹ ਕਰਨਾ ਹੀ ਪਊਗਾ। ਤੇ ਅਸੀਂ ਆਪਣੇ ਜਿਹੜੇ ਬਾਹਰਲੇ ਪਾਸੇ ਵੀ ਆ, ਅਸੀਂ ਆਪਣਾ ਦੇਖਾਂਗੇ ਸਾਰਾ, ਤਾਂ ਕਿ ਅਸੀਂ ਆਪਣੇ ਪ੍ਰਬੰਧ ਨੂੰ ਕਿਸੇ ਪੱਖ ਤੋਂ ਵੀ ਢਿੱਲੇ ਨਾ ਰਹਿਣ ਦਈਏ, ਜਿਹਨੇ ਮਜ਼ਬੂਤੀ ਨਾਲ ਆਪਣੀ ਸੇਵਾ ਜਿਹੜੀ ਹੈ ਡਿਊਟੀ ਨਿਭਾਈ। ਮਨਸ਼ਾ ਇਹਦੇ ਪਿੱਛੇ ਡਿਸਟਰਬੈਂਸ ਹੀ ਆ, ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਮਨਸ਼ਾ ਦੇ ਨਾਲ ਇਹ ਮੁੜ ਕੇ ਜਿਹੜੇ ਹਾਲਾਤ ਆ ਪੰਜਾਬ ਦੇ ਗੰਧਲੇ ਹੋਣ, ਤੇ ਮੁੜ ਕੇ ਉਹਦੇ ਤਹਿਤ ਫਿਰ ਆਪਣਾ ਸਿਆਸੀ ਮਨਸ਼ਾ ਜਿਹੜੀ ਉਹ ਪੂਰੀ ਕੀਤੀ ਜਾ ਸਕੇ। ਤੁਸੀਂ ਕੋਈ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਗਠਿਤ ਕੀਤੀ ਹੈ ਜਿਹਦੇ ਬਾਰੇ? ਦੇਖੋ ਜਿਹੜੀ ਸਾਡੀ ਟੀਮ ਆ ਉਹ ਸਾਡੇ ਕੋਲੋਂ, ਮੈਂ ਕਿਉਂਕਿ ਹੁਣ ਘੰਟਾ ਹੋ ਗਿਆ ਮੈਨੂੰ ਆਏ ਨੂੰ, ਮੈਂ ਤਾਂ ਤੜਕੇ ਮੈਨੂੰ ਸਹਿਬਾਜ਼ ਸਾਡਾ ਸਕੱਤਰ ਆ, ਮੀਰ ਸਕੱਤਰ ਨੇ ਦੱਸਿਆ, ਮੈਂ ਤਾਂ ਸੱਚ ਗੱਲ ਨੂੰ ਨਿਤਨੇਮ ਕਰਦਾ ਸੀ ਉਸ ਲਈ ਦੌੜਾਂ, ਉਹਦੇ ਲਈ ਅਸੀਂ ਤੁਰੇ ਹਾਂ, ਕਿਉਂਕਿ ਹੁਣ ਤਫਤੀਸ਼ ਜਿਹੜੀ ਉਹ ਪੁਲਿਸ ਨੇ ਕਰਨੀ ਆ। ਅਸੀਂ ਆਪ ਦਾ ਜਿਹੜਾ ਸਾਡੇ ਕੋਲ ਸਿਸਟਮ ਹੈ, ਅਸੀਂ ਉਸ ਸਿਸਟਮ ਤੇ ਹੋਰ ਮਜ਼ਬੂਤੀ ਨਾਲ ਕੰਮ ਕਰਾਂਗੇ ਵੀ ਇਦਾਂ ਦੀ ਕੋਈ ਗੱਲ ਨਾ ਹੋ ਸਕੇ। ਦੇਖੋ ਕੁਦਰਤੀ ਆ ਵੀ ਜਿਹੜੀ ਆਪਣੇ ਸੰਗਤ ਆ ਉਹਨੂੰ ਇਵੇਂ ਦਾ ਮਹਿਸੂਸ ਹੁੰਦਾ, ਪਰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਥੋੜੀ ਵੀ ਘਬਰਾਹਟ ਨਾ ਲਿਆਓ। ਜਿਹੜੇ ਕਾਰਨ ਵਾਲੇ ਸੀ ਉਹ ਫੜੇ ਗਏ, ਪੁਲਿਸ ਨੇ ਐਪਰੀਹੈਂਡ ਕਰ ਲਏ, ਸਾਡੇ ਆਪਣੇ ਸਟਾਫ ਨੇ ਐਪਰੀਹੈਂਡ ਕਰਵਾਤੇ ਉਹ। ਪਰ ਆਹ ਮਾਹੌਲ ਜਿਹੜਾ ਤੁਸੀਂ ਵੀ ਅੰਦਰ ਦੇਖਿਆ, ਇੱਥੇ ਗੁਰੂ ਵਰਤਦਾ, ਇਹ ਆਪਾਂ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸ਼ਾਇਦ ਇਹ ਜਿਹੜੇ ਮੈਂ ਸਮਝਦਾ CCTV ਫੁਟੇਜ ਦੇ ਸਾਡੇ ਸੁਰੱਖਿਆ ਦਾਤੇ ਇਹ ਵੀ ਗੁਰੂ ਹੀ ਵਰਤਿਆ, ਕਿ ਅੰਮ੍ਰਿਤ ਵੇਲਾ ਅੱਧੀ ਰਾਤ ਦਾ ਵੇਲਾ, ਤੇ ਗੁਰੂ ਸਾਹਿਬ ਜੀ ਨੇ ਆਪ ਹੀ ਸਾਰੀ ਇਹ ਕਾਰਵਾਈ ਕਰਵਾਈ। ਸੰਗਤਾਂ ਵੱਧ ਚੜ ਕੇ ਆਉਣ, ਔਰ ਨਾਲ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਵੀ ਉਹਨਾਂ ਕੇ ਸਮਾਨ ਲਿਆਉਣ ਜਿੰਨਾ ਕੁ ਲੋੜ ਹੁੰਦੀ ਆ, ਇਸ਼ਨਾਨ ਪਾਣੀ ਕਰਨ ਦਾ ਹੁੰਦਾ ਕੋਈ ਹੋਰ, ਉਹ ਇਦਾਂ ਦਾ ਰੱਖਣ। ਸੋ ਇਸ ਕਰਕੇ ਸੰਗਤਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਵੀ ਆਪਾਂ ਨੂੰ ਕੋਈ ਗੱਲ ਨਹੀਂ, ਇਹ ਸਰਵਿਸ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ, ਗੁਰੂ ਆਪਣਾ ਕਾਰਜ ਕਰੀ ਜਾਂਦਾ, ਸੰਗਤਾਂ ਨੇ ਨਤਮਸਤਕ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਦਾਂ ਹੀ ਹੋਊਗਾ। ਪ੍ਰਧਾਨ ਜੀ ਜਿਹੜੇ 3 ਜਿਹੜੇ ਕਾਬੂ ਕੀਤੇ ਗਏ ਨੇ, ਕੀ ਜਿਹੜੇ 2 ਧਮਾਕੇ ਪਹਿਲਾਂ ਆਇਆ ਇਹ ਉਹਨਾਂ ਦੇ ਵਿੱਚ ਵੀ ਇਹ ਤਾਂ ਹੁਣ ਪੁਲਿਸ ਦਾ ਮਸਲਾ ਆ ਜੀ ਇਸ ਦਾ, ਕਿਉਂਕਿ ਤੁਹਾਡੇ CCTV ਕੈਮਰੇ ਵਿੱਚ ਕੁਝ ਆਇਆ ਵਾ ਪਹਿਲੇ ਧਮਾਕੇ ਦੇ ਵਿੱਚ? ਪਹਿਲਾਂ ਤਾਂ ਕਿਉਂਕਿ CCTV ਹੈ ਹੀ ਨਹੀਂ, ਉਹ ਬਾਹਰਲੇ ਪਾਸੇ ਆ, ਉੱਥੇ ਤਾਂ ਅਸੀਂ ਹੁਣ ਕੈਮਰੇ ਹੁਣ ਲਾ ਰਹੇ ਹਾਂ, ਹੁਣ ਯਤਨ ਕਰਾਂਗੇ ਲਾਉਣ ਦਾ। ਪ੍ਰਧਾਨ ਜੀ ਤੁਹਾਡੇ ਪ੍ਰਬੰਧ ਦੇ ਨਾਲ ਸੰਬੰਧਿਤ ਜਿਹੜੇ ਬੰਦੇ ਫੜੇ ਗਏ ਆ, ਜ਼ਾਹਿਰ ਤੌਰ ਤੇ ਇਹਨਾਂ ਨੇ ਕਮਰਾ ਲਿਆ, ਕੋਈ ਡਾਕੂਮੈਂਟ ਵਗੈਰਾ ਦਿੱਤੇ ਹੋਣਗੇ, ਉਹ ਸਾਡੀ ਵੀ ਘੋਖ ਜਾਰੀ ਆ, ਉਹ ਜਿਹੜੇ ਪੁਲਿਸ ਵੀ ਘੋਖ ਕਰੂਗੀ, ਉਹ ਜਿਹੜਾ ਕੁਝ ਸਾਰਾ ਕੁਝ ਤੁਹਾਡੇ ਸਾਹਮਣੇ ਲਿਆ।
ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਗਈਆਂ, ਜਿਸ ਦੇ ਵਿੱਚ ਸਾਜ਼ਿਸ਼ਕਰਤਾ ਨੂੰ ਫੜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਇਹ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਹੈ, ਪਰ ਕੁਝ ਕੁ ਨੌਜਵਾਨ ਇੱਕ ਨੌਜਵਾਨ ਨੂੰ ਫੜਦੇ ਨਜ਼ਰ ਆ ਰਹੇ ਨੇ। ਇਹ ਨੌਜਵਾਨ ਐਸਜੀਪੀਸੀ ਦੇ ਹੀ ਮੁਲਾਜ਼ਮ ਦੱਸੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਦੇਰ ਰਾਤ ਬੰਬ ਧਮਾਕਾ ਹੁੰਦਾ, ਤਾਂ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐਕਸ਼ਨ ਦੇ ਵਿੱਚ ਆਉਂਦੇ ਨੇ, ਤਾਂ ਇੱਕ ਨੌਜਵਾਨ ਦੇ ਲਿਜਾਂਦੇ ਨਜ਼ਰ ਆਉਂਦੇ ਨੇ। ਤਾਂ ਪੰਜ ਨੌਜਵਾਨ ਦੱਸੇ ਜਾ ਰਹੇ ਨੇ, ਅਣਪਛਾਤੇ ਹਲੇ ਤੱਕ ਦੱਸੇ ਜਾ ਰਹੇ ਨੇ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਨੇ, ਤਾਂ ਜਾਂਚ ਦੇ ਲਈ ਪੁਲਿਸ ਨੂੰ ਫੜਾ ਦਿੱਤੇ ਗਏ ਨੇ। ਦੱਸ ਦਈਏ ਕਿ ਪਿਛਲੇ 6 ਤਰੀਕ ਨੂੰ ਇੱਕ ਬੰਬ ਧਮਾਕਾ ਹੁੰਦਾ, ਬਲਾਸਟ ਹੁੰਦਾ। ਉਸ ਤੋਂ ਬਾਅਦ ਫਿਰ 8 ਤਰੀਕ ਨੂੰ ਇੱਕ ਬਲਾਸਟ ਹੁੰਦਾ, ਤੇ ਇੱਕ ਦੇਰ ਰਾਤ 12 ਵਜੇ ਦੇ ਕਰੀਬ ਇੱਕ ਬਲਾਸਟ ਹੁੰਦਾ, ਜਿਹੜਾ ਕਿ 11 ਮਈ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕੁਝ ਨੌਜਵਾਨਾਂ ਨੂੰ ਫੜਿਆ ਗਿਆ, ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਫੜਾ ਦਿੱਤੇ ਗਏ ਆ, ਜਿਸ ਦੀ ਜਾਂਚ ਹਲੇ ਬਾਕੀ ਹੈ। ਤੇ ਉਧਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਫੀ ਵੱਡੇ ਜਿਹੜੇ ਕਿ ਖੁਲਾਸੇ ਕੀਤੇ ਗਏ ਆ। ਆਓ ਤੁਹਾਨੂੰ ਸੁਣਾਉਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀ ਕਿਹਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰ ਰਹੀਆਂ। ਪਹਿਲਾਂ ਸਾਰਾਗੜ੍ਹੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ, ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ, ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ ਚ ਕਰਨੀ ਬਣਦੀ ਸੀ। ਮੈਂ ਉਦਣ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੂੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੂੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੁਝ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ, ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09-10 ਦੀ ਘਟਨਾ ਆ। ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ।
ਉਹ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ, ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ, ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ, ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ, ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ, ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ, ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ, ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਪਰ ਸਰਕਾਰ ਦੀ ਨਲਾਇਕੀ ਤੇ ਨਾਕਾਮੀ ਆ ਕਿ ਜੇ ਪਹਿਲਾਂ 2 ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਹ ਤੀਜੀ ਘਟਨਾ ਨਹੀਂ ਸੀ ਹੋਣੀ। ਸੋ ਮੈਂ ਤਾਂ ਸਮਝਦਾ ਪੁਲਿਸ ਦੀ, ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲੀਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕੋਈ ਨੁਕਸਾਨ ਹੋਣ ਤੋਂ ਬਚ ਗਿਆ। ਤੇ ਗੁਰੂ ਦਰ ਦੇ ਵਿੱਚ ਅਰਦਾਸ ਵੀ ਆ, ਤੁਸੀਂ ਵੀ ਸਾਰੇ ਮੀਡੀਆ ਵਾਲੇ ਕਰਿਓ। ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ। ਆਪਾਂ ਕਈ ਵਾਰੀ ਕੋਈ ਇਹੋ ਜਿਹਾ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ। ਉਹ ਸਾਰਾ ਸਮੇਂ ਅਨੁਸਾਰ ਜਿਹੜੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ, ਪੁਲਿਸ ਕਿੱਧਰ ਨੂੰ ਜਾਂਦੀ ਆ, ਪੁਲਿਸ ਕੀ ਕਰਦੀ ਆ, ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ। ਪਰ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਮੈਂ ਤਾਂ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਪੈਨਿਕ ਨਾ ਹੋਵੋ, ਨਾ ਡਰ ਭੈ ਦੇ ਵਿੱਚ ਰਹੋ। ਇਹ ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ। ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ, ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥਰਪੜਾਉਣਾ, ਔਰ ਇਹਨਾਂ ਨੂੰ ਹੋਰ ਵੀ ਕਰਦਾ। ਆ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ ਵੀ ਫਰਦਰ ਇਹਦੇ ਵਿੱਚ ਕੋਈ ਸਕੈਨਰ ਵਗੈਰਾ ਜੋ ਝੋਲੇ ਲੈ ਕੇ ਆਉਂਦੇ ਕੀ ਕਰਨਾ, ਕਿਉਂਕਿ ਹੁਣ ਤੁਰੰਤ ਸਾਨੂੰ ਲੋੜ ਪੈ ਗਈ ਆ ਵੀ ਇਦਾਂ ਦੀ ਘਟਨਾ ਕੋਈ ਹੋਰ ਨਾ ਵਾਪਰ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦਰ ਦੇ ਉੱਤੇ ਹੀ ਆ ਕੇ ਕਿਉਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ, ਇਹ ਸਾਜ਼ਿਸ਼ ਜਿਹੜੀ ਆ ਇਹ ਜ਼ਰੂਰ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ। ਇਹੋ ਹੀ ਮੇਰੀ ਸਰਕਾਰ ਤੋਂ ਮੰਗ ਆ। ਮੈਂ ਤਾਂ ਚਾਹੁੰਦਾ ਵੀ ਸਰਕਾਰ ਦੂਸਰਿਆਂ ਨੂੰ ਕੋਸਦੇ ਰਹੇ, ਹੁਣ ਆਪਣੀ ਵਾਰ ਨੂੰ ਚੁੱਪ ਕਰਕੇ ਬੈਠੇ ਆ, ਤੇ ਫਿਰ ਚੁੱਪ ਕਰਕੇ ਬਹਿਣ ਵਾਲਾ ਜਿਹੜਾ ਮਸਲਾ ਆ ਇਹਨੂੰ ਗੁਰੂ ਸਾਹਿਬ ਕਿਰਪਾ ਕਰਨ, ਇਹ ਹੌਲੀ ਨਾ ਹੌਲੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨੰਗੀਆਂ ਹੋਦੀਆਂ ਚਲੇ ਜਾਣ। ਇੱਕ ਅਸੀਂ ਦੂਜਾ, ਕਿਉਂਕਿ ਆ ਜਿੰਨਾ ਚੌਗਿਰਦਾ ਆ ਸਾਡਾ ਜਾਂ ਹੈਰੀਟੇਜ ਸਟਰੀਟ ਆ ਸਾਡੀ, ਪਹਿਲਾਂ ਤਾਂ ਸਰਕਾਰ ਨੇ ਉਹਦੀ ਕੇਅਰ ਹੀ ਕੋਈ ਨਹੀਂ ਕੀਤੀ, ਨਾ ਉੱਥੇ ਕੋਈ ਸਫਾਈ ਦਾ ਪ੍ਰਬੰਧ। ਅੱਗੇ ਉੱਥੇ ਸਾਰੇ ਆਪਣੇ LCD ਚੱਲਦੀਆਂ ਸੀ, ਲੋਕ ਜਿਉਂ ਦਰ ਤੋਂ ਉੱਥੋਂ ਪਾਰਕਿੰਗ ਚੋਂ ਆਉਂਦੇ ਸੀ, ਗੁਰੂ ਸ਼ਬਦ ਨਾਲ ਜੁੜਦੇ ਸੀ। ਹੁਣ ਅਸੀਂ ਇਹ ਯਤਨ ਕੀਤਾ ਵੀ ਇਹ ਇੱਥੇ ਸਾਰਿਆਂ ਤੇ ਕੈਮਰੇ ਵੱਧ ਤੋਂ ਵੱਧ ਲਾਈਏ, ਪਾਰਕਿੰਗ ਤੋਂ ਸ਼ੁਰੂ ਕਰਕੇ ਆ ਚੌਗਿਰਦੇ ਦੇ ਦੁਆਲੇ ਵੀ, ਤਾਂ ਕਿ ਕੋਈ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਸੋ ਉਹ ਵੀ ਅਸੀਂ ਹੁਣ ਆਪਣਾ ਤੁਰੰਤ ਯਤਨ ਕਰ ਰਹੇ ਹਾਂ। ਪ੍ਰਧਾਨ ਜੀ ਜਿਹੜਾ ਮਿਲਿਆ ਹੈ ਜਿਹੜਾ ਬੈਗ ਚੈੱਕ ਕੀਤੇ ਗਏ ਅੰਦਰ ਹੋਰ ਵੀ ਸਮਾਨ ਨਿਕਲੇ ਉਹਦੇ ਵਿੱਚੋਂ? ਹਾਂਜੀ, ਜਿਹੜੇ ਬੈਗ ਉਹ ਪੁਲਿਸ ਦੱਸ ਸਕਦੇ, ਉਹ ਪੁਲਿਸ ਲਾ ਕੇ ਸੀ, ਪੁਲਿਸ ਦੱਸ ਕਿੰਨੇ ਸਕਦੀ। ਚਿਰ ਤੋਂ ਰਹਿ ਰਹੇ ਸੀ? ਕਿੱਥੋਂ ਦੇ ਰਹਿਣ ਵਾਲੇ ਕਿੰਨੇ ਚਿਰ ਤੋਂ ਰਹਿ ਰਹੇ? ਦੇਖੋ ਹਾਲੇ ਕੁਝ ਘਟਨਾਵਾਂ ਜਿਹੜੀਆਂ ਆ, ਕੁਝ ਗੱਲਾਂ ਜਿਹੜੀਆਂ ਆ, ਉਹ ਤੁਹਾਨੂੰ ਸਮੇਂ ਸਿਰ ਦੱਸ ਦਿਆਂਗੇ, ਉਹ ਤੁਹਾਡੇ ਕੋਲ ਕਨਵੇ ਕਰ ਦਿਆਂਗੇ। ਜਿਹੜੇ ਕਾਗਜ਼ ਦੇ ਟੁਕੜੇ ਤੁਸੀਂ ਦੱਸਦੇ ਪਏ ਹੋ ਤੁਸੀਂ ਕੀ ਲਿਖਿਆ ਸੀ? ਉਹ ਪੁਲਿਸ, ਉਹ ਵੀ ਪੁਲਿਸ ਲੈ ਗਈ, ਪੁਲਿਸ ਨੇ ਆਪਣੀ ਕਸਟਡੀ 'ਚ ਲੈ ਲਿਆ। ਹਾਂਜੀ, ਇਹ ਸਾਰਾ ਕੁਝ ਕਿਉਂਕਿ ਪੁਲਿਸ ਲੈ ਕੇ ਬੈਗ ਉਸ ਵੇਲੇ, ਉਹ ਹੁਣ ਪੁਲਿਸ ਜਿਹੜੀ ਆ ਉਹ ਤੁਹਾਨੂੰ ਆਪਣੇ ਉਹਦੇ ਬਾਰੇ ਦੱਸੂਗੀ, ਕਿਉਂਕਿ ਅਸੀਂ ਤਾਂ ਉਹ ਬੰਦੇ ਲੋਕੇਟ ਤੁਰੰਤ ਕਰਤੇ, ਐਪਰੀਹੈਂਡ ਕਰਤੇ ਮੁੰਡਿਆਂ ਸਾਡੇ ਨੇ। ਬੜਾ ਮੈਂ ਤਾਂ ਕਹਿੰਦਾ ਇਹਨਾਂ ਨੇ ਬੜੇ ਵਿਚਾਰਿਆਂ ਨੇ ਦਬਾ ਦਰਸ ਰੱਖਿਆ, ਦੱਸਦਿਆਂ ਨੇ ਵੀ CCTV ਵਾਲਿਆਂ ਨੇ ਵੀ ਬੜਾ ਯਤਨ ਕੀਤਾ, ਨਹੀਂ ਤਾਂ ਫਿਰ ਕਈ ਵਾਰੀ ਬੇਕਸੂਰੇ ਹੋਰ ਹੀ ਕੋ ਰਗੜੇ ਜਾਂਦੇ ਆ। ਸੋ ਮੈਂ ਤਾਂ ਇਹਨਾਂ ਨੂੰ ਵੀ ਸਮਝਦਾ ਵੀ ਇਹਨਾਂ ਨੇ ਬਹੁਤ ਆਪਣੀ ਡਿਊਟੀ ਜਿਹੜੀ ਬਾਖੂਬੀ ਨਿਭਾਈ। ਜਿਹੜੇ ਬੰਦੇ ਫੜੇ ਉਹਨਾਂ ਦੀ ਉਮਰ ਕਿੰਨੀ ਸੀ? ਉਮਰ ਕਿੰਨੀ ਸੀ ਜਿਹੜੇ ਬੰਦੇ ਫੜੇ ਉਹਨਾਂ ਤਿੰਨ ਜਣਾਂ ਦੀ ਕਿੰਨੀ ਉਮਰ ਸੀ? ਉਮਰ ਜਿੱਦਾਂ 35 ਇੱਕ ਤਾਂ 35 ਸਾਲ ਦਾ, ਦੂਆ ਇੱਕ ਕੋਈ ਹੋਰ ਨਵਾਂ ਵਿਆਹ ਜੋੜਾ ਹੈ। ਘਟਨਾਕ੍ਰਮ ਵਾਪਰਦਾ ਪੂਰਾ ਇੱਕ ਪਾਸੇ ਪੰਜਵੜ ਦੀ ਜਿਹੜੀ ਆ ਮੌਤ ਹੁੰਦੀ ਹੈ ਪਾਕਿਸਤਾਨ ਉੱਥੋਂ ਇੱਥੇ ਹੌਲੀ ਹੌਲੀ ਬਲਾਸਟ ਹੋਣੇ ਸ਼ੁਰੂ ਹੋਏ ਨੇ। ਤੁਸੀਂ ਇਸ ਲੜੀ ਨੂੰ ਕਿਵੇਂ ਜੋੜ ਕੇ ਵੇਖਦੇ ਹੋ? ਮਤਲਬ 6 ਜੂਨ ਦੇਖੋ, ਮੈਂ ਤਾਂ ਇਹ ਸਮਝਦਾ ਕਿ ਪਿਛਲੇ ਮਾਰਚ ਤੋਂ ਇੱਕ ਕਾਰਜ ਸ਼ੁਰੂ ਹੋਇਆ ਸੀ, ਉਹ ਕਾਰਜ ਦੇ ਵਿੱਚ ਨਿਰਾਸ਼ਾ ਹੀ ਸਰਕਾਰ ਦੇ ਪੱਲੇ ਪਈ, ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਕੋਰਟ ਸੱਚ ਜਿਹੜਾ ਪ੍ਰਗਟ ਹੋ ਗਿਆ। ਤੇ ਮੈਂ ਸਮਝਦਾ ਇਹ ਪਤਾ ਨਹੀਂ ਫੇਜ਼ 2 ਹੁਣ ਸ਼ੁਰੂ ਕੀਤਾ ਵੀ ਇਹ ਇਵੇਂ ਦਾ ਕਰਕੇ। ਪਰ ਇੱਕ ਬੜੀ ਮੈਂ ਸਮਝਦਾ ਸਾਡੇ ਲਈ ਇੱਕ ਘਟਨਾ ਹਿਰਦੇ ਬਾਚ ਕੇ ਆ ਵੀ ਦਰਬਾਰ ਸਾਹਿਬ ਵੱਲ ਨੂੰ ਹੀ ਆ ਕੇ ਜਿਹੜੇ ਆ ਕੋਈ ਕਾਰਜ ਜਿਹੜੇ ਸ਼ੁਰੂ ਕੀਤੇ ਜਾਂਦੇ ਆ, ਇਹ ਸਰਕਾਰਾਂ ਹੁਣ ਡਗਾਈ ਦੇ ਨਾਲ ਲੱਭਣ। ਅਸੀਂ ਵੀ ਲੱਗੇ ਹਾਂ, ਅਸੀਂ ਵੀ ਹੁਣ ਘੱਟ ਨਹੀਂ ਗੁਜ਼ਾਰਨੇ। ਅਸੀਂ ਆਪਣੇ ਤੌਰ ਤੇ, ਕਿਉਂਕਿ ਅੰਦਰਲਾ ਸਾਡਾ ਨੈਟਵਰਕ ਜਿਹੜਾ CCTV ਫੁਟੇਜ ਦਾ ਬਹੁਤ ਮੱਲ ਜ਼ਬਰਦਸਤ ਆ, ਹੁਣ ਅਸੀਂ ਤੁਰੰਤ ਲਾ ਕੇ ਸਕੈਨਰ ਸਾਰਿਆਂ ਦੀਆਂ, ਕਿਉਂਕਿ ਅਸੀਂ ਕਈ ਵਾਰੀ ਅਸੀਂ ਸ਼ਰਧਾਲੂਆਂ ਦੀ ਸ਼ਰਧਾ ਵੀ ਨਹੀਂ ਭੰਗ ਕਰਨੀ ਚਾਹੁੰਦੇ, ਪਰ ਹੁਣ ਨਾਓ ਇਟ ਇਜ਼ ਏ ਨੀਡ ਆਫ ਦਾ ਆਰ, ਹੁਣ ਸਾਨੂੰ ਇਹ ਕਰਨਾ ਹੀ ਪਊਗਾ। ਤੇ ਅਸੀਂ ਆਪਣੇ ਜਿਹੜੇ ਬਾਹਰਲੇ ਪਾਸੇ ਵੀ ਆ, ਅਸੀਂ ਆਪਣਾ ਦੇਖਾਂਗੇ ਸਾਰਾ, ਤਾਂ ਕਿ ਅਸੀਂ ਆਪਣੇ ਪ੍ਰਬੰਧ ਨੂੰ ਕਿਸੇ ਪੱਖ ਤੋਂ ਵੀ ਢਿੱਲੇ ਨਾ ਰਹਿਣ ਦਈਏ, ਜਿਹਨੇ ਮਜ਼ਬੂਤੀ ਨਾਲ ਆਪਣੀ ਸੇਵਾ ਜਿਹੜੀ ਹੈ ਡਿਊਟੀ ਨਿਭਾਈ। ਮਨਸ਼ਾ ਇਹਦੇ ਪਿੱਛੇ ਡਿਸਟਰਬੈਂਸ ਹੀ ਆ, ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਮਨਸ਼ਾ ਦੇ ਨਾਲ ਇਹ ਮੁੜ ਕੇ ਜਿਹੜੇ ਹਾਲਾਤ ਆ ਪੰਜਾਬ ਦੇ ਗੰਧਲੇ ਹੋਣ, ਤੇ ਮੁੜ ਕੇ ਉਹਦੇ ਤਹਿਤ ਫਿਰ ਆਪਣਾ ਸਿਆਸੀ ਮਨਸ਼ਾ ਜਿਹੜੀ ਉਹ ਪੂਰੀ ਕੀਤੀ ਜਾ ਸਕੇ। ਤੁਸੀਂ ਕੋਈ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਗਠਿਤ ਕੀਤੀ ਹੈ ਜਿਹਦੇ ਬਾਰੇ? ਦੇਖੋ, ਜਿਹੜੀ ਸਾਡੀ ਟੀਮ ਆ ਉਹ ਸਾਡੇ ਕੋਲੋਂ, ਮੈਂ ਕਿਉਂਕਿ ਹੁਣ ਘੰਟਾ ਹੋ ਗਿਆ ਮੈਨੂੰ ਆਏ ਨੂੰ, ਮੈਂ ਤਾਂ ਤੜਕੇ ਮੈਨੂੰ ਸਹਿਬਾਜ਼ ਸਾਡਾ ਸਕੱਤਰ ਆ, ਅਮੀਰ ਸਕੱਤਰ ਨੇ ਦੱਸਿਆ, ਮੈਂ ਤਾਂ ਸੱਚ ਕਰਨ ਨੂੰ ਨਿਤਨੇਮ ਕਰਦਾ ਸੀ ਉਸ ਲਈ ਦੌੜਾਂ, ਉਹਦੇ ਲਈ ਅਸੀਂ ਤੁਰੇ ਹਾਂ, ਕਿਉਂਕਿ ਹੁਣ ਤਫਤੀਸ਼ ਜਿਹੜੀ ਉਹ ਪੁਲਿਸ ਨੇ ਕਰਨੀ ਆ। ਅਸੀਂ ਆਪ ਦਾ ਜਿਹੜਾ ਸਾਡੇ ਕੋਲ ਸਿਸਟਮ ਹੈ, ਅਸੀਂ ਉਸ ਸਿਸਟਮ ਤੇ ਹੋਰ ਮਜ਼ਬੂਤੀ ਨਾਲ ਕੰਮ ਕਰਾਂਗੇ ਵੀ ਇਦਾਂ ਦੀ ਕੋਈ ਗੱਲ ਨਾ ਹੋ ਸਕੇ। ਲੱਗਦਾ ਤਿੰਨ ਧਮਾਕੇ ਨਾਲ ਸੰਗਤ ਦੀ ਆਮਦ ਤੇ ਕੋਈ ਫਰਕ ਪਿਆ ਜੀ? ਦੇਖੋ, ਕੁਦਰਤੀ ਆ ਵੀ ਜਿਹੜੀ ਆਪਣੇ ਸੰਗਤ ਆ ਉਹਨੂੰ ਇਵੇਂ ਦਾ ਮਹਿਸੂਸ ਹੁੰਦਾ, ਪਰ ਮੈਂ ਤੁਹਾਡੇ ਮੀਡੀਆ ਦੇ ਜਰੀਏ ਕਹਿਣਾ, ਥੋੜੀ ਵੀ ਘਬਰਾਹਟ ਨਾ ਲਿਆਓ। ਜਿਹੜੇ ਕਾਰਨ ਵਾਲੇ ਸੀ ਉਹ ਫੜੇ ਗਏ, ਪੁਲਿਸ ਨੇ ਐਪਰੀਹੈਂਡ ਕਰ ਲਏ, ਸਾਡੇ ਆਪਣੇ ਸਟਾਫ ਨੇ ਐਪਰੀਹੈਂਡ ਕਰਵਾਤੇ ਉਹ। ਪਰ ਆਹ ਮਾਹੌਲ ਜਿਹੜਾ ਤੁਸੀਂ ਵੀ ਅੰਦਰ ਦੇਖਿਆ, ਇੱਥੇ ਗੁਰੂ ਵਰਤਦਾ, ਇਹ ਆਪਾਂ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸ਼ਾਇਦ ਇਹ ਜਿਹੜੇ ਮੈਂ ਸਮਝਦਾ CCTV ਫੁਟੇਜ ਦੇ ਸਾਡੇ ਸੁਰੱਖਿਆ ਦਾਤੇ ਇਹ ਵੀ ਗੁਰੂ ਹੀ ਵਰਤਿਆ, ਕਿ ਅੰਮ੍ਰਿਤ ਵੇਲਾ ਅੱਧੀ ਰਾਤ ਦਾ ਵੇਲਾ, ਤੇ ਗੁਰੂ ਸਾਹਿਬ ਜੀ ਨੇ ਆਪ ਹੀ ਸਾਰੀ ਇਹ ਕਾਰਵਾਈ ਕਰਵਾਈ। ਸੰਗਤਾਂ ਵੱਧ ਚੜ ਕੇ ਆਉਣ, ਔਰ ਨਾਲ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਵੀ ਉਹਨਾਂ ਕੇ ਸਮਾਨ ਲਿਆਉਣ ਜਿੰਨਾ ਕੁ ਲੋੜ ਹੁੰਦੀ ਆ, ਇਸ਼ਨਾਨ ਪਾਣੀ ਕਰਨ ਦਾ ਹੁੰਦਾ ਕੋਈ ਹੋਰ, ਉਹ ਇਦਾਂ ਦਾ ਰੱਖਣ। ਸੋ ਇਸ ਕਰਕੇ ਸੰਗਤਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਵੀ ਆਪਾਂ ਨੂੰ ਕੋਈ ਗੱਲ ਨਹੀਂ, ਇਹ ਸਰਵਿਸ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ, ਗੁਰੂ ਆਪਣਾ ਕਾਰਜ ਕਰੀ ਜਾਂਦਾ, ਸੰਗਤਾਂ ਨੇ ਨਤਮਸਤਕ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਦਾਂ ਹੀ ਹੋਊਗਾ। ਪ੍ਰਧਾਨ ਜੀ, ਜਿਹੜੇ ਤਿੰਨ ਜਿਹੜੇ ਕਾਬੂ ਕੀਤੇ ਗਏ ਨੇ, ਕੀ ਜਿਹੜੇ 2 ਧਮਾਕੇ ਪਹਿਲਾਂ ਆਇਆ ਇਹ ਉਹਨਾਂ ਦੇ ਵਿੱਚ ਵੀ ਇਹ ਤਾਂ ਹੁਣ ਪੁਲਿਸ ਦਾ ਮਸਲਾ ਆ ਜੀ, ਇਸ ਦਾ, ਕਿਉਂਕਿ ਤੁਹਾਡੇ CCTV ਕੈਮਰੇ ਵਿੱਚ ਕੁਝ ਆਇਆ ਵਾ ਪਹਿਲੇ ਧਮਾਕੇ ਦੇ ਵਿੱਚ? ਪਹਿਲਾਂ ਤਾਂ ਉਹ ਕਿਉਂਕਿ CCTV ਹੈ ਹੀ ਨਹੀਂ, ਉਹ ਬਾਹਰਲੇ ਪਾਸੇ ਆ, ਉੱਥੇ ਤਾਂ ਅਸੀਂ ਹੁਣ ਕੈਮਰੇ ਹੁਣ ਯਤਨ ਕਰਾਂਗੇ ਲਾਉਣ। ਪ੍ਰਧਾਨ ਜੀ, ਤੁਹਾਡੇ ਪ੍ਰਬੰਧ ਦੇ ਨਾਲ ਸੰਬੰਧਿਤ ਜਿਹੜੇ ਬੰਦੇ ਫੜੇ ਗਏ ਆ, ਜ਼ਾਹਿਰ ਤੌਰ ਤੇ ਇਹਨਾਂ ਨੇ ਕਮਰਾ ਲਿਆ, ਕੋਈ ਡਾਕੂਮੈਂਟ ਵਗੈਰਾ ਉਹ ਸਾਡੀ ਵੀ ਘੋਖ ਜਾਰੀ ਆ, ਉਹ ਜਿਹੜੇ ਪੁਲਿਸ ਵੀ ਘੋਖ ਕਰੂਗੀ, ਉਹ ਜਿਹੜਾ ਕੁਝ ਸਾਰਾ ਕੁਝ
ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਗਈਆਂ, ਜਿਸ ਦੇ ਵਿੱਚ ਸਾਜ਼ਿਸ਼ਕਰਤਾ ਨੂੰ ਫੜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਇਹ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਹੈ, ਪਰ ਕੁਝ ਕੁ ਨੌਜਵਾਨ ਇੱਕ ਨੌਜਵਾਨ ਨੂੰ ਫੜਦੇ ਨਜ਼ਰ ਆ ਰਹੇ ਨੇ। ਇਹ ਨੌਜਵਾਨ ਐਸਜੀਪੀਸੀ ਦੇ ਹੀ ਮੁਲਾਜ਼ਮ ਦੱਸੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਦੇਰ ਰਾਤ ਬੰਬ ਧਮਾਕਾ ਹੁੰਦਾ, ਤਾਂ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐਕਸ਼ਨ ਦੇ ਵਿੱਚ ਆਉਂਦੇ ਨੇ। ਤਾਂ ਇੱਕ ਨੌਜਵਾਨ ਦੇ ਲਿਜਾਂਦੇ ਨਜ਼ਰ ਆਉਂਦੇ ਨੇ, ਤਾਂ ਪੰਜ ਨੌਜਵਾਨ ਦੱਸੇ ਜਾ ਰਹੇ ਨੇ, ਅਣਪਛਾਤੇ ਹਲੇ ਤੱਕ ਦੱਸੇ ਜਾ ਰਹੇ ਨੇ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਨੇ, ਤਾਂ ਜਾਂਚ ਦੇ ਲਈ ਪੁਲਿਸ ਨੂੰ ਫੜਾ ਦਿੱਤੇ ਗਏ ਨੇ। ਦੱਸ ਦਈਏ ਕਿ ਪਿਛਲੇ 6 ਤਰੀਕ ਨੂੰ ਇੱਕ ਬੰਬ ਧਮਾਕਾ ਹੁੰਦਾ, ਬਲਾਸਟ ਹੁੰਦਾ। ਉਸ ਤੋਂ ਬਾਅਦ ਫਿਰ 8 ਤਰੀਕ ਨੂੰ ਇੱਕ ਬਲਾਸਟ ਹੁੰਦਾ, ਤੇ ਇੱਕ ਦੇਰ ਰਾਤ 12 ਵਜੇ ਦੇ ਕਰੀਬ ਇੱਕ ਬਲਾਸਟ ਹੁੰਦਾ, ਜਿਹੜਾ ਕਿ 11 ਮਈ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕੁਝ ਨੌਜਵਾਨਾਂ ਨੂੰ ਫੜਿਆ ਗਿਆ, ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਫੜਾ ਦਿੱਤੇ ਗਏ ਆ, ਜਿਸ ਦੀ ਜਾਂਚ ਹਲੇ ਬਾਕੀ ਹੈ। ਤੇ ਉਧਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਫੀ ਵੱਡੇ ਜਿਹੜੇ ਕਿ ਖੁਲਾਸੇ ਕੀਤੇ ਗਏ ਆ। ਆਓ ਤੁਹਾਨੂੰ ਸੁਣਾਉਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀ ਕਿਹਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰ ਰਹੀਆਂ। ਪਹਿਲਾਂ ਸਾਰਾਗੜ੍ਹੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ, ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ, ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ ਚ ਕਰਨੀ ਬਣਦੀ ਸੀ। ਮੈਂ ਉਦਣ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੂੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੂੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੁਝ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ, ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09 ਦੀ ਘਟਨਾ ਆ, ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ।
ਉਸ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ, ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ, ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ, ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ, ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ, ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ, ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ, ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਪਰ ਸਰਕਾਰ ਦੀ ਨਲਾਇਕੀ ਤੇ ਨਾਕਾਮੀ ਆ ਕਿ ਜੇ ਪਹਿਲਾਂ 2 ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਹ ਤੀਜੀ ਘਟਨਾ ਨਹੀਂ ਸੀ ਹੋਣੀ। ਸੋ ਮੈਂ ਤਾਂ ਸਮਝਦਾ ਪੁਲਿਸ ਦੀ ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲੀਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕੋਈ ਨੁਕਸਾਨ ਹੋਣ ਤੋਂ ਬਚ ਗਿਆ। ਤੇ ਗੁਰੂ ਦਰ ਦੇ ਵਿੱਚ ਅਰਦਾਸ ਵੀ ਆ, ਤੁਸੀਂ ਵੀ ਸਾਰੇ ਮੀਡੀਆ ਵਾਲੇ ਕਰਿਓ। ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ। ਆਪਾਂ ਕਈ ਵਾਰੀ ਕੋਈ ਇਹੋ ਜਿਹਾ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ। ਉਹ ਸਾਰਾ ਸਮੇਂ ਅਨੁਸਾਰ ਜਿਹੜੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ, ਪੁਲਿਸ ਕਿੱਧਰ ਨੂੰ ਜਾਂਦੀ ਆ, ਪੁਲਿਸ ਕੀ ਕਰਦੀ ਆ, ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ। ਪਰ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਮੈਂ ਤਾਂ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਪੈਨਿਕ ਨਾ ਹੋਵੋ, ਨਾ ਡਰ ਭੈ ਦੇ ਵਿੱਚ ਰਹੋ। ਇਹ ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ। ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ, ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥਰਪੜਾਉਣਾ, ਔਰ ਇਹਨਾਂ ਨੂੰ ਹੋਰ ਵੀ ਕਰਦਾ। ਆ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ ਵੀ ਫਰਦਰ ਇਹਦੇ ਵਿੱਚ ਕੋਈ ਸਕੈਨਰ ਵਗੈਰਾ ਜੋ ਝੋਲੇ ਲੈ ਕੇ ਆਉਂਦੇ ਕੀ ਕਰਨਾ, ਕਿਉਂਕਿ ਹੁਣ ਤੁਰੰਤ ਸਾਨੂੰ ਲੋੜ ਪੈ ਗਈ ਆ ਵੀ ਇਦਾਂ ਦੀ ਘਟਨਾ ਕੋਈ ਹੋਰ ਨਾ ਵਾਪਰ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦਰ ਦੇ ਉੱਤੇ ਹੀ ਆ ਕੇ ਕਿਉਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ, ਇਹ ਸਾਜ਼ਿਸ਼ ਜਿਹੜੀ ਆ ਇਹ ਜ਼ਰੂਰ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ। ਇਹੋ ਹੀ ਮੇਰੀ ਸਰਕਾਰ ਤੋਂ ਮੰਗ ਆ। ਮੈਂ ਤਾਂ ਚਾਹੁੰਦਾ ਵੀ ਸਰਕਾਰ ਦੂਸਰਿਆਂ ਨੂੰ ਕੋਸਦੇ ਰਹੇ, ਹੁਣ ਆਪਣੀ ਵਾਰ ਨੂੰ ਚੁੱਪ ਕਰਕੇ ਬੈਠੇ ਆ। ਤੇ ਫਿਰ ਚੁੱਪ ਕਰਕੇ ਬਹਿਣ ਵਾਲਾ ਜਿਹੜਾ ਮਸਲਾ ਆ, ਇਹਨੂੰ ਗੁਰੂ ਸਾਹਿਬ ਕਿਰਪਾ ਕਰਨ, ਇਹ ਹੌਲੀ ਨਾ ਹੌਲੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨੰਗੀਆਂ ਹੋਈਆਂ ਚਲੇ ਜਾਣ। ਇੱਕ ਅਸੀਂ ਦੂਜਾ, ਕਿਉਂਕਿ ਆ ਜਿੰਨਾ ਚੌਗਿਰਦਾ ਆ ਸਾਡਾ, ਜਾਂ ਹੈਰੀਟੇਜ ਸਟਰੀਟ ਆ ਸਾਡੀ, ਪਹਿਲਾਂ ਤਾਂ ਸਰਕਾਰ ਨੇ ਉਹਦੀ ਕੇਅਰ ਹੀ ਕੋਈ ਨਹੀਂ ਕੀਤੀ, ਨਾ ਉੱਥੇ ਕੋਈ ਸਫਾਈ ਦਾ ਪ੍ਰਬੰਧ। ਅੱਗੇ ਉੱਥੇ ਸਾਰੇ ਆਪਣੇ LCD ਚੱਲਦੀਆਂ ਸੀ, ਲੋਕ ਜਿਉਂ ਦਰ ਤੋਂ ਉੱਥੋਂ ਪਾਰਕਿੰਗ 'ਚੋਂ ਆਉਂਦੇ ਸੀ, ਗੁਰੂ ਸ਼ਬਦ ਨਾਲ ਜੁੜਦੇ ਸੀ। ਹੁਣ ਅਸੀਂ ਇਹ ਯਤਨ ਕੀਤਾ ਵੀ ਇਹ ਇੱਥੇ ਸਾਰਿਆਂ ਤੇ ਕੈਮਰੇ ਵੱਧ ਤੋਂ ਵੱਧ ਲਾਈਏ, ਪਾਰਕਿੰਗ ਤੋਂ ਸ਼ੁਰੂ ਕਰਕੇ ਆ ਚੌਗਿਰਦੇ ਦੇ ਦੁਆਲੇ ਵੀ, ਤਾਂ ਕਿ ਕੋਈ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਸੋ ਉਹ ਵੀ ਅਸੀਂ ਹੁਣ ਆਪਣਾ ਤੁਰੰਤ ਯਤਨ ਕਰ ਰਹੇ ਹਾਂ। ਪ੍ਰਧਾਨ ਜੀ ਜਿਹੜਾ ਬੈਗ ਚੈੱਕ ਕੀਤੇ ਗਏ ਅੰਦਰ ਹੋਰ ਵੀ ਸਮਾਨ ਨਿਕਲੇ ਉਹਦੇ ਵਿੱਚੋਂ? ਹਾਂਜੀ, ਜਿਹੜੇ ਬੈਗ ਉਹ ਪੁਲਿਸ ਦੱਸ ਸਕਦੇ, ਉਹ ਪੁਲਿਸ ਲੱਗੇ ਸੀ, ਪੁਲਿਸ ਦੱਸ ਕਿੰਨੇ ਸਕਦੀ। ਚਿਰ ਤੋਂ ਰਹਿ ਰਹੇ ਸੀ? ਕਿੱਥੋਂ ਦੇ ਰਹਿਣ ਵਾਲੇ? ਕਿੱਥੋਂ ਦੇ ਰਹਿਣ ਵਾਲੇ, ਕਿੰਨੇ ਚਿਰ ਤੋਂ ਰਹਿ ਰਹੇ? ਦੇਖੋ ਹਾਲੇ ਕੁਝ ਘਟਨਾਵਾਂ ਜਿਹੜੀਆਂ ਆ, ਕੁਝ ਗੱਲਾਂ ਜਿਹੜੀਆਂ ਆ, ਉਹ ਤੁਹਾਨੂੰ ਸਮੇਂ ਸਿਰ ਦੱਸ ਦਿਆਂਗੇ, ਉਹ ਤੁਹਾਡੇ ਕੋਲ ਕਨਵੇ ਕਰ ਦਿਆਂਗੇ। ਜਿਹੜੇ ਕਾਗਜ਼ ਦੇ ਟੁਕੜੇ ਤੁਸੀਂ ਦੱਸਦੇ ਪਏ ਹੋ, ਤੁਸੀਂ ਕੀ ਲਿਖਿਆ ਸੀ? ਉਹ ਪੁਲਿਸ, ਉਹ ਵੀ ਪੁਲਿਸ ਲੱਗ ਗਈ, ਪੁਲਿਸ ਨੇ ਆਪਣੀ ਕਸਟਡੀ 'ਚ ਲੈ ਲਿਆ। ਹਾਂਜੀ, ਇਹ ਸਾਰਾ ਕੁਝ ਕਿਉਂਕਿ ਪੁਲਿਸ ਲੈ ਕੇ ਬੈਗ ਉਸ ਵੇਲੇ, ਉਹ ਹੁਣ ਪੁਲਿਸ ਜਿਹੜੀ ਆ ਉਹ ਤੁਹਾਨੂੰ ਆਪਣੇ ਉਹਦੇ ਬਾਰੇ ਦੱਸੂਗੀ, ਕਿਉਂਕਿ ਅਸੀਂ ਤਾਂ ਉਹ ਬੰਦੇ ਲੋਕੇਟ ਤੁਰੰਤ ਕਰਤੇ, ਐਪਰੀਹੈਂਡ ਕਰਤੇ ਮੁੰਡਿਆਂ ਸਾਡਿਆਂ ਨੇ। ਬੜਾ, ਮੈਂ ਤਾਂ ਕਹਿੰਦਾ ਇਹਨਾਂ ਨੇ ਬੜੇ ਵਿਚਾਰਿਆਂ ਨੇ ਜ਼ਬਰਦਸਤ ਰੱਖਿਆ, ਦੱਸਦਿਆਂ ਨੇ ਵੀ CCTV ਵਾਲਿਆਂ ਨੇ ਵੀ ਬੜਾ ਯਤਨ ਕੀਤਾ, ਨਹੀਂ ਤਾਂ ਫਿਰ ਕਈ ਵਾਰੀ ਬੇਕਸੂਰੇ ਹੋਰ ਹੀ ਕੋ ਰਗੜੇ ਜਾਂਦੇ ਆ। ਸੋ ਮੈਂ ਤਾਂ ਇਹਨਾਂ ਨੂੰ ਵੀ ਸਮਝਦਾ ਵੀ ਇਹਨਾਂ ਨੇ ਬਹੁਤ ਆਪਣੀ ਡਿਊਟੀ ਜਿਹੜੀ ਬਾਖੂਬੀ ਨਿਭਾਈ। ਜਿਹੜੇ ਬੰਦੇ ਫੜੇ ਉਹਨਾਂ ਦੀ ਉਮਰ ਕਿੰਨੀ ਸੀ? ਉਮਰ ਕਿੰਨੀ ਸੀ ਜਿਹੜੇ ਬੰਦੇ ਫੜੇ ਉਹਨਾਂ ਤਿੰਨ ਜਣਾਂ ਦੀ ਕਿੰਨੀ ਉਮਰ ਸੀ? ਉਮਰ ਜਿੱਦਾਂ 35 ਕਿ, ਇੱਕ ਤਾਂ 35 ਕੁ ਸਾਲ ਦਾ, ਦੂਆ ਇੱਕ ਕੋਈ ਹੋਰ ਨਵਾਂ ਵਿਆਹ ਜੋੜਾ ਆ। ਜਿਹੜਾ ਘਟਨਾਕ੍ਰਮ ਵਾਪਰਦਾ ਪੂਰਾ ਇੱਕ ਪਾਸੇ 5 ਵੜ ਦੀ ਜਿਹੜੀ ਆ ਮੌਤ ਹੁੰਦੀ ਹੈ ਪਾਕਿਸਤਾਨ ਉੱਥੋਂ ਇੱਥੇ ਹੌਲੀ ਹੌਲੀ ਬਲਾਸਟ ਹੋਣੇ ਸ਼ੁਰੂ ਹੋ ਜਾਂਦੇ, ਤੁਸੀਂ ਇਸ ਲੜੀ ਨੂੰ ਕਿਵੇਂ ਜੋੜ ਕੇ ਵੇਖਦੇ ਹੋ? ਮਤਲਬ 6 ਜੂਨ ਦੇਖੋ, ਮੈਂ ਤਾਂ ਇਹ ਸਮਝਦਾ ਕਿ ਪਿਛਲੇ ਮਾਰਚ ਤੋਂ ਇੱਕ ਕਾਰਜ ਸ਼ੁਰੂ ਹੋਇਆ ਸੀ, ਉਹ ਕਾਰਜ ਦੇ ਵਿੱਚ ਨਿਰਾਸ਼ਾ ਹੀ ਸਰਕਾਰ ਦੇ ਪੱਲੇ ਪਈ, ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਓੜਕ ਸੱਚ ਜਿਹੜਾ ਪ੍ਰਗਟ ਹੋ ਗਿਆ। ਤੇ ਮੈਂ ਸਮਝਦਾ ਇਹ ਪਤਾ ਨਹੀਂ ਫੇਜ਼ 2 ਹੁਣ ਸ਼ੁਰੂ ਕੀਤਾ ਵੀ ਇਹ ਇਵੇਂ ਦਾ ਕਰਕੇ। ਪਰ ਇੱਕ ਬੜੀ, ਮੈਂ ਸਮਝਦਾ ਸਾਡੇ ਲਈ ਇੱਕ ਘਟਨਾ ਹਿਰਦੇ ਵੱਜ ਗਿਆ ਵੀ ਦਰਬਾਰ ਸਾਹਿਬ ਵੱਲ ਨੂੰ ਹੀ ਆ ਕੇ ਜਿਹੜੇ ਆ ਕੋਈ ਕਾਰਜ ਜਿਹੜੇ ਸ਼ੁਰੂ ਕੀਤੇ ਜਾਂਦੇ ਆ, ਇਹ ਸਰਕਾਰਾਂ ਹੁਣ ਡਗਾਈ ਦੇ ਨਾਲ ਲੱਭਣ। ਅਸੀਂ ਵੀ ਲੱਗੇ ਹਾਂ, ਅਸੀਂ ਵੀ ਹੁਣ ਘੱਟ ਨਹੀਂ ਗੁਜ਼ਾਰਨੇ। ਅਸੀਂ ਆਪਣੇ ਤੌਰ ਤੇ, ਕਿਉਂਕਿ ਅੰਦਰਲਾ ਸਾਡਾ ਨੈਟਵਰਕ ਜਿਹੜਾ CCTV ਫੁਟੇਜ ਦਾ ਬਹੁਤ ਮਤਲਬ ਜ਼ਬਰਦਸਤ ਆ, ਹੁਣ ਅਸੀਂ ਤੁਰੰਤ ਲਾ ਕੇ ਸਕੈਨਰ ਸਾਰਿਆਂ ਦੀਆਂ, ਕਿਉਂਕਿ ਅਸੀਂ ਕਈ ਵਾਰੀ ਅਸੀਂ ਸ਼ਰਧਾਲੂਆਂ ਦੀ ਸ਼ਰਧਾ ਵੀ ਨਹੀਂ ਭੰਗ ਕਰਨੀ ਚਾਹੁੰਦੇ, ਪਰ ਹੁਣ ਨਾਓ ਇਟ ਇਜ਼ ਏ ਨੀਡ ਆਫ ਦਾ ਆਰ, ਹੁਣ ਸਾਨੂੰ ਇਹ ਕਰਨਾ ਹੀ ਪਊਗਾ। ਤੇ ਅਸੀਂ ਆਪਣੇ ਜਿਹੜੇ ਬਾਹਰਲੇ ਪਾਸੇ ਵੀ ਆ, ਅਸੀਂ ਆਪਣਾ ਦੇਖਾਂਗੇ ਸਾਰਾ, ਤਾਂ ਕਿ ਅਸੀਂ ਆਪਣੇ ਪ੍ਰਬੰਧ ਨੂੰ ਕਿਸੇ ਪੱਖ ਤੋਂ ਵੀ ਢਿੱਲੇ ਨਾ ਰਹਿਣ ਦਈਏ, ਜਿਹਨੇ ਮਜ਼ਬੂਤੀ ਨਾਲ ਆਪਣੀ ਸੇਵਾ ਜਿਹੜੀ ਹੈ ਡਿਊਟੀ ਨਿਭਾਈ। ਮਨਸ਼ਾ ਕੀ ਨਜ਼ਰ ਆ ਰਹੀ ਹੈ ਇਹਦੇ ਵਿੱਚ? ਮਾਨਸ਼ਾ ਇਹਦੇ ਪਿੱਛੇ ਡਿਸਟਰਬੈਂਸ ਹੀ ਆ, ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਮਾਨਸ਼ਾ ਦੇ ਨਾਲ, ਇਹ ਮੁੜ ਕੇ ਜਿਹੜੇ ਹਾਲਾਤ ਆ ਪੰਜਾਬ ਦੇ ਗੰਧਲੇ ਹੋਣ, ਤੇ ਮੁੜ ਕੇ ਉਹਦੇ ਤਹਿਤ ਫਿਰ ਆਪਣਾ ਸਿਆਸੀ ਮਾਨਸਾ ਜਿਹੜੀ ਉਹ ਪੂਰੀ ਕੀਤੀ ਜਾ ਸਕੇ। ਤੁਸੀਂ ਕੋਈ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਗਠਿਤ ਕੀਤੀ ਹੈ ਜਿਹਦੇ ਬਾਰੇ? ਦੇਖੋ, ਜਿਹੜੀ ਸਾਡੀ ਟੀਮ ਆ ਉਹ ਸਾਡੇ ਕੋਲ, ਮੈਂ ਕਿਉਂਕਿ ਹੁਣ ਘੰਟਾ ਹੋ ਗਿਆ ਮੈਨੂੰ ਆਏ ਨੂੰ, ਮੈਂ ਤਾਂ ਤੜਕੇ, ਮੈਨੂੰ ਸਹਿਬਾਜ਼ ਸਾਡਾ ਸਕੱਤਰ ਆ, ਮੀਰ ਸਕੱਤਰ ਨੇ ਦੱਸਿਆ, ਮੈਂ ਤਾਂ ਸੱਚ ਕਰਨ ਨੂੰ ਨਿਤਨੇਮ ਕਰਦਾ ਸੀ, ਉਸ ਲਈ ਦੌੜਾਂ ਉਹਦੇ ਲਈ ਅਸੀਂ ਤੁਰੇ ਹਾਂ, ਕਿਉਂਕਿ ਹੁਣ ਤਫਤੀਸ਼ ਜਿਹੜੀ ਉਹ ਪੁਲਿਸ ਨੇ ਕਰਨੀ ਆ। ਅਸੀਂ ਆਪ ਦਾ ਜਿਹੜਾ ਸਾਡੇ ਕੋਲ ਸਿਸਟਮ ਹੈ, ਅਸੀਂ ਉਸ ਸਿਸਟਮ ਤੇ ਹੋਰ ਮਜ਼ਬੂਤੀ ਨਾਲ ਕੰਮ ਕਰਾਂਗੇ ਵੀ ਇਦਾਂ ਦੀ ਕੋਈ ਗੱਲ ਨਾ ਹੋ ਸਕੇ। ਅਸੀਂ ਲੱਗਦਾ 3 ਧਮਾਕੇ ਨਾਲ ਸੰਗਤ ਦੀ ਆਮਦ ਤੇ ਕੋਈ ਫਰਕ ਪਿਆ ਜੀ? ਦੇਖੋ, ਕੁਦਰਤੀ ਆ ਵੀ ਜਿਹੜੀ ਆਪਣੇ ਸੰਗਤ ਆ ਉਹਨੂੰ ਇਵੇਂ ਦਾ ਮਹਿਸੂਸ ਹੁੰਦਾ, ਪਰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ, ਥੋੜੀ ਵੀ ਘਬਰਾਹਟ ਨਾ ਲਿਆਓ। ਜਿਹੜੇ ਕਾਰਨ ਵਾਲੇ ਸੀ ਉਹ ਫੜੇ ਗਏ, ਪੁਲਿਸ ਨੇ ਐਪਰੀਹੈਂਡ ਕਰ ਲਏ, ਸਾਡੇ ਆਪਣੇ ਸਟਾਫ ਨੇ ਐਪਰੀਹੈਂਡ ਕਰਵਾਤੇ ਉਹ। ਪਰ ਆਹ ਮਾਹੌਲ ਜਿਹੜਾ ਤੁਸੀਂ ਵੀ ਅੰਦਰ ਦੇਖਿਆ, ਇੱਥੇ ਗੁਰੂ ਵਰਤਦਾ, ਇਹ ਆਪਾਂ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸ਼ਾਇਦ ਇਹ ਜਿਹੜੇ ਮੈਂ ਸਮਝਦਾ CCTV ਫੁਟੇਜ ਦੇ ਸਾਡੇ ਸੁਰੱਖਿਆ ਦਾਤੇ ਇਹ ਵੀ ਗੁਰੂ ਹੀ ਵਰਤਿਆ, ਕਿ ਅੰਮ੍ਰਿਤ ਵੇਲਾ ਅੱਧੀ ਰਾਤ ਦਾ ਵੇਲਾ, ਤੇ ਗੁਰੂ ਸਾਹਿਬ ਜੀ ਨੇ ਆਪ ਹੀ ਸਾਰੀ ਇਹ ਕਾਰਵਾਈ ਕਰਵਾਈ। ਸੰਗਤਾਂ ਵੱਧ ਚੜ ਕੇ ਆਉਣ, ਔਰ ਨਾਲ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਵੀ ਉਹਨਾਂ ਕੇ ਸਮਾਨ ਲਿਆਉਣ ਜਿੰਨਾ ਕੁ ਲੋੜ ਹੁੰਦੀ ਆ, ਇਸ਼ਨਾਨ ਪਾਣੀ ਕਰਨ ਦਾ ਹੁੰਦਾ ਕੋਈ ਹੋਰ, ਉਹ ਇਦਾਂ ਦਾ ਰੱਖਣ। ਸੋ ਇਸ ਕਰਕੇ ਸੰਗਤਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਵੀ ਆਪਾਂ ਨੂੰ ਕੋਈ ਗੱਲ ਨਹੀਂ, ਇਹ ਸਰਵਿਸ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ, ਗੁਰੂ ਆਪਣਾ ਕਾਰਜ ਕਰੀ ਜਾਂਦਾ, ਸੰਗਤਾਂ ਨੇ ਨਤਮਸਤਕ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਦਾਂ ਹੀ ਹੋਊਗਾ। ਪ੍ਰਧਾਨ ਜੀ, ਜਿਹੜੇ ਤੇਜ਼ ਜਿਹੜੇ ਕਾਬੂ ਕੀਤੇ ਗਏ ਨੇ, ਕੀ ਜਿਹੜੇ 2 ਧਮਾਕੇ ਪਹਿਲਾਂ ਆਇਆ, ਇਹ ਉਹਨਾਂ ਦੇ ਵਿੱਚ ਵੀ ਇਹ ਤਾਂ ਹੁਣ ਪੁਲਿਸ ਦਾ ਮਸਲਾ ਆ ਜੀ, ਇਸ ਦਾ, ਕਿਉਂਕਿ ਤੁਹਾਡੇ CCTV ਕੈਮਰੇ ਵਿੱਚ ਕੁਝ ਆਇਆ ਵਾ ਪਹਿਲੇ ਧਮਾਕੇ ਦੇ ਵਿੱਚ? ਪਹਿਲਾਂ ਤਾਂ ਉਹ ਕਿਉਂਕਿ CCTV ਹੈ ਹੀ ਨਹੀਂ, ਉਹ ਬਾਹਰਲੇ ਪਾਸੇ ਆ, ਉੱਥੇ ਤਾਂ ਅਸੀਂ ਹੁਣ ਕੈਮਰੇ ਹੁਣ ਲਾ ਰਹੇ ਹਾਂ, ਹੁਣ ਯਤਨ ਕਰਾਂਗੇ ਲਾਉਣ ਦਾ। ਪ੍ਰਧਾਨ ਜੀ, ਤੁਹਾਡੇ ਪ੍ਰਬੰਧ ਦੇ ਨਾਲ ਸੰਬੰਧਿਤ ਜਿਹੜੇ ਬੰਦੇ ਫੜੇ ਗਏ ਆ, ਜ਼ਾਹਿਰ ਤੌਰ ਤੇ ਇਹਨਾਂ ਨੇ ਕਮਰਾ ਲਿਆ, ਕੋਈ ਡਾਕੂਮੈਂਟਸ ਵਗੈਰਾ ਉਹ ਸਾਡੀ ਵੀ ਘੋਖ ਜਾਰੀ ਆ, ਉਹ ਜਿਹੜੇ ਪੁਲਿਸ ਵੀ ਘੋਖ ਕਰੂਗੀ, ਉਹ ਜਿਹੜਾ ਕੁਝ ਸਾਰਾ ਕੁਝ ਤੁਹਾਡੇ ਸਾਹਮਣੇ ਲਿਆਵਾਂਗੇ।
ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਗਈਆਂ, ਜਿਸ ਦੇ ਵਿੱਚ ਸਾਜ਼ਿਸ਼ਕਰਤਾ ਨੂੰ ਫੜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਇਹ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ ਹੈ, ਪਰ ਕੁਝ ਕੁ ਨੌਜਵਾਨ ਇੱਕ ਨੌਜਵਾਨ ਨੂੰ ਫੜਦੇ ਨਜ਼ਰ ਆ ਰਹੇ ਨੇ। ਇਹ ਨੌਜਵਾਨ ਐਸਜੀਪੀਸੀ ਦੇ ਹੀ ਮੁਲਾਜ਼ਮ ਦੱਸੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਦੇਰ ਰਾਤ ਬੰਬ ਧਮਾਕਾ ਹੁੰਦਾ, ਤਾਂ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐਕਸ਼ਨ ਦੇ ਵਿੱਚ ਆਉਂਦੇ ਨੇ। ਤਾਂ ਇੱਕ ਨੌਜਵਾਨ ਦੇ ਲਿਜਾਂਦੇ ਨਜ਼ਰ ਆਉਂਦੇ ਨੇ, ਤਾਂ ਪੰਜ ਨੌਜਵਾਨ ਦੱਸੇ ਜਾ ਰਹੇ ਨੇ, ਅਣਪਛਾਤੇ ਹਲੇ ਤੱਕ ਦੱਸੇ ਜਾ ਰਹੇ ਨੇ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਨੇ, ਤਾਂ ਜਾਂਚ ਦੇ ਲਈ ਪੁਲਿਸ ਨੂੰ ਫੜਾ ਦਿੱਤੇ ਗਏ ਨੇ। ਦੱਸ ਦਈਏ ਕਿ ਪਿਛਲੇ 6 ਤਰੀਕ ਨੂੰ ਇੱਕ ਬੰਬ ਧਮਾਕਾ ਹੁੰਦਾ, ਬਲਾਸਟ ਹੁੰਦਾ। ਉਸ ਤੋਂ ਬਾਅਦ ਫਿਰ 8 ਤਰੀਕ ਨੂੰ ਇੱਕ ਬਲਾਸਟ ਹੁੰਦਾ ਤੇ ਇੱਕ ਦੇਰ ਰਾਤ 12 ਵਜੇ ਦੇ ਕਰੀਬ ਇੱਕ ਬਲਾਸਟ ਹੁੰਦਾ, ਜਿਹੜਾ ਕਿ 11 ਮਈ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕੁਝ ਨੌਜਵਾਨਾਂ ਨੂੰ ਫੜਿਆ ਗਿਆ, ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਫੜਾ ਦਿੱਤੇ ਗਏ ਆ, ਜਿਸ ਦੀ ਜਾਂਚ ਹਲੇ ਬਾਕੀ ਹੈ। ਤੇ ਉਧਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਫੀ ਵੱਡੇ ਜਿਹੜੇ ਕਿ ਖੁਲਾਸੇ ਕੀਤੇ ਗਏ ਆ। ਆਓ ਤੁਹਾਨੂੰ ਸੁਣਾਉਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀ ਕਿਹਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰ ਰਹੀਆਂ। ਪਹਿਲਾਂ ਸਾਰਾਗੜ੍ਹੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ, ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ, ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ ਚ ਕਰਨੀ ਬਣਦੀ ਸੀ। ਮੈਂ ਉਦਣ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੂੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੂੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੁਝ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ, ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09 ਦੀ ਘਟਨਾ ਆ। ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ।
ਉਸ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ, ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ, ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ, ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ, ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ, ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ, ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ, ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਪਰ ਸਰਕਾਰ ਦੀ ਨਲਾਇਕੀ ਤੇ ਨਾਕਾਮੀ ਆ ਕਿ ਜੇ ਪਹਿਲਾਂ 2 ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਹ ਤੀਜੀ ਘਟਨਾ ਨਹੀਂ ਸੀ ਹੋਣੀ। ਸੋ ਮੈਂ ਤਾਂ ਸਮਝਦਾ ਪੁਲਿਸ ਦੀ ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲੀਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕੋਈ ਨੁਕਸਾਨ ਹੋਣ ਤੋਂ ਬਚ ਗਿਆ। ਤੇ ਗੁਰੂ ਦਰ ਦੇ ਵਿੱਚ ਅਰਦਾਸ ਵੀ ਆ, ਤੁਸੀਂ ਵੀ ਸਾਰੇ ਮੀਡੀਆ ਵਾਲੇ ਕਰਿਓ। ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ। ਆਪਾਂ ਕਈ ਵਾਰੀ ਕੋਈ ਇਹੋ ਜਿਹਾ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ। ਉਹ ਸਾਰਾ ਸਮੇਂ ਅਨੁਸਾਰ ਜਿਹੜੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ, ਪੁਲਿਸ ਕਿੱਧਰ ਨੂੰ ਜਾਂਦੀ ਆ, ਪੁਲਿਸ ਕੀ ਕਰਦੀ ਆ, ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ। ਪਰ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਮੈਂ ਤਾਂ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਪੈਨਿਕ ਨਾ ਹੋਵੋ, ਨਾ ਡਰ ਭੈ ਦੇ ਵਿੱਚ ਰਹੋ। ਇਹ ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ। ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ, ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥਰਪੜਾਉਣਾ, ਔਰ ਇਹਨਾਂ ਨੂੰ ਹੋਰ ਵੀ ਕਰਦਾ। ਆ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ ਵੀ ਫਰਦਰ ਇਹਦੇ ਵਿੱਚ ਕੋਈ ਸਕੈਨਰ ਵਗੈਰਾ ਜੋ ਝੋਲੇ ਲੈ ਕੇ ਆਉਂਦੇ ਕੀ ਕਰਨਾ, ਕਿਉਂਕਿ ਹੁਣ ਤੁਰੰਤ ਸਾਨੂੰ ਲੋੜ ਪੈ ਗਈ ਆ ਵੀ ਇਦਾਂ ਦੀ ਘਟਨਾ ਕੋਈ ਹੋਰ ਨਾ ਵਾਪਰ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦਰ ਦੇ ਉੱਤੇ ਹੀ ਆ ਕੇ ਕਿਉਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ, ਇਹ ਸਾਜ਼ਿਸ਼ ਜਿਹੜੀ ਆ ਇਹ ਜ਼ਰੂਰ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ। ਇਹੋ ਹੀ ਮੇਰੀ ਸਰਕਾਰ ਤੋਂ ਮੰਗ ਆ। ਮੈਂ ਤਾਂ ਚਾਹੁੰਦਾ ਵੀ ਸਰਕਾਰ ਦੂਸਰਿਆਂ ਨੂੰ ਕੋਸਦੇ ਰਹੇ, ਹੁਣ ਆਪਣੀ ਵਾਰ ਨੂੰ ਚੁੱਪ ਕਰਕੇ ਬੈਠੇ ਆ। ਤੇ ਫਿਰ ਚੁੱਪ ਕਰਕੇ ਬਹਿਣ ਵਾਲਾ ਜਿਹੜਾ ਮਸਲਾ ਆ, ਇਹਨੂੰ ਗੁਰੂ ਸਾਹਿਬ ਕਿਰਪਾ ਕਰਨ, ਇਹ ਹੌਲੀ ਨਾ ਹੌਲੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨੰਗੀਆਂ ਹੁੰਦੀਆਂ ਚਲੇ ਜਾਣ। ਇੱਕ ਅਸੀਂ ਦੂਜਾ, ਕਿਉਂਕਿ ਆ ਜਿੰਨਾ ਚੌਗਿਰਦਾ ਆ ਸਾਡਾ, ਜਾਂ ਹੈਰੀਟੇਜ ਸਟਰੀਟ ਆ ਸਾਡੀ, ਪਹਿਲਾਂ ਤਾਂ ਸਰਕਾਰ ਨੇ ਉਹਦੀ ਕੇਅਰ ਹੀ ਕੋਈ ਨਹੀਂ ਕੀਤੀ, ਨਾ ਉੱਥੇ ਕੋਈ ਸਫਾਈ ਦਾ ਪ੍ਰਬੰਧ। ਅੱਗੇ ਉੱਥੇ ਸਾਰੇ ਆਪਣੇ LCD ਚੱਲਦੀਆਂ ਸੀ, ਲੋਕ ਜਿਉਂ ਦਰ ਤੋਂ ਉੱਥੋਂ ਪਾਰਕਿੰਗ 'ਚੋਂ ਆਉਂਦੇ ਸੀ, ਗੁਰੂ ਸ਼ਬਦ ਨਾਲ ਜੁੜਦੇ ਸੀ। ਹੁਣ ਅਸੀਂ ਇਹ ਯਤਨ ਕੀਤਾ ਵੀ ਇਹ ਇੱਥੇ ਸਾਰਿਆਂ ਤੇ ਕੈਮਰੇ ਵੱਧ ਤੋਂ ਵੱਧ ਲਾਈਏ, ਪਾਰਕਿੰਗ ਤੋਂ ਸ਼ੁਰੂ ਕਰਕੇ ਆ ਚੌਗਿਰਦੇ ਦੇ ਦੁਆਲੇ ਵੀ, ਤਾਂ ਕਿ ਕੋਈ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਸੋ ਉਹ ਵੀ ਅਸੀਂ ਹੁਣ ਆਪਣਾ ਤੁਰੰਤ ਯਤਨ ਕਰ ਰਹੇ ਹਾਂ। ਪ੍ਰਧਾਨ ਜੀ ਜਿਹੜਾ ਬੈਗ ਚੈੱਕ ਕੀਤੇ ਗਏ ਅੰਦਰ ਹੋਰ ਵੀ ਸਮਾਨ ਨਿਕਲੇ ਉਹਦੇ ਵਿੱਚੋਂ? ਹਾਂਜੀ, ਜਿਹੜੇ ਬੈਗ ਉਹ ਪੁਲਿਸ ਦੱਸ ਸਕਦੇ, ਉਹ ਪੁਲਿਸ ਲੱਗੇ ਸੀ, ਪੁਲਿਸ ਦੱਸ ਕਿੰਨੇ ਸਕਦੀ। ਚਿਰ ਤੋਂ ਰਹਿ ਰਹੇ ਸੀ? ਕਿੱਥੋਂ ਦੇ ਰਹਿਣ ਵਾਲੇ? ਕਿੱਥੋਂ ਦੇ ਰਹਿਣ ਵਾਲੇ, ਕਿੰਨੇ ਚਿਰ ਤੋਂ ਰਹਿ ਰਹੇ? ਦੇਖੋ ਹਾਲੇ ਕੁਝ ਘਟਨਾਵਾਂ ਜਿਹੜੀਆਂ ਆ, ਕੁਝ ਗੱਲਾਂ ਜਿਹੜੀਆਂ ਆ, ਉਹ ਤੁਹਾਨੂੰ ਸਮੇਂ ਸਿਰ ਦੱਸ ਦਿਆਂਗੇ, ਉਹ ਤੁਹਾਡੇ ਕੋਲ ਕਨਵੇ ਕਰ ਦਿਆਂਗੇ। ਜਿਹੜੇ ਕਾਗਜ਼ ਦੇ ਟੁਕੜੇ ਤੁਸੀਂ ਦੱਸਦੇ ਪਏ ਉਹਦੇ ਤੇ ਕੀ ਲਿਖਿਆ ਸੀ? ਉਹ ਪੁਲਿਸ, ਉਹ ਵੀ ਪੁਲਿਸ ਲੱਗ ਗਈ, ਪੁਲਿਸ ਨੇ ਆਪਣੀ ਕਸਟਡੀ 'ਚ ਲੈ ਲਿਆ। ਹਾਂਜੀ, ਇਹ ਸਾਰਾ ਕੁਝ ਕਿਉਂਕਿ ਪੁਲਿਸ ਲੈ ਕੇ ਬੈਗ ਉਸ ਵੇਲੇ, ਉਹ ਹੁਣ ਪੁਲਿਸ ਜਿਹੜੀ ਆ ਉਹ ਤੁਹਾਨੂੰ ਆਪਣੇ ਉਹਦੇ ਬਾਰੇ ਦੱਸੂਗੀ, ਕਿਉਂਕਿ ਅਸੀਂ ਤਾਂ ਉਹ ਬੰਦੇ ਲੋਕੇਟ ਤੁਰੰਤ ਕਰਤੇ, ਐਪਰੀਹੈਂਡ ਕਰਤੇ ਮੁੰਡਿਆਂ ਸਾਡਿਆਂ ਨੇ। ਬੜਾ, ਮੈਂ ਤਾਂ ਕਹਿੰਦਾ ਇਹਨਾਂ ਨੇ ਬੜੇ ਵਿਚਾਰਿਆਂ ਨੇ ਦਬਾ-ਦਬਸ ਰੱਖਿਆ, ਦੱਸਦਿਆਂ ਨੇ ਵੀ CCTV ਵਾਲਿਆਂ ਨੇ ਵੀ ਬੜਾ ਯਤਨ ਕੀਤਾ, ਨਹੀਂ ਤਾਂ ਫਿਰ ਕਈ ਵਾਰੀ ਬੇਕਸੂਰੇ ਹੋਰ ਹੀ ਕੋ ਰਗੜੇ ਜਾਂਦੇ ਆ। ਸੋ ਮੈਂ ਤਾਂ ਇਹਨਾਂ ਨੂੰ ਵੀ ਸਮਝਦਾ ਵੀ ਇਹਨਾਂ ਨੇ ਬਹੁਤ ਆਪਣੀ ਡਿਊਟੀ ਜਿਹੜੀ ਬਾਖੂਬੀ ਨਿਭਾਈ। ਜਿਹੜੇ ਬੰਦੇ ਫੜੇ ਉਹਨਾਂ ਦੀ ਉਮਰ ਕਿੰਨੀ ਸੀ? ਉਮਰ ਕਿੰਨੀ ਸੀ ਜਿਹੜੇ ਬੰਦੇ ਫੜੇ ਉਹਨਾਂ ਤਿੰਨ ਜਣਾਂ ਦੀ ਕਿੰਨੀ ਉਮਰ ਸੀ? ਉਮਰ ਜਿੱਦਾਂ 35 ਇੱਕ ਤਾਂ 35 ਕੁ ਸਾਲ ਦਾ, ਦੂਆ ਇੱਕ ਕੋਈ ਹੋਰ ਨਵਾਂ ਵਿਆਹ ਜੋੜਾ ਆ। ਜਿਹੜਾ ਘਟਨਾਕ੍ਰਮ ਵਾਪਰਦਾ ਪੂਰਾ ਇੱਕ ਪਾਸੇ 5 ਵੜ ਦੀ ਜਿਹੜੀ ਆ ਮੌਤ ਹੁੰਦੀ ਹੈ ਪਾਕਿਸਤਾਨ ਉੱਥੋਂ ਇੱਥੇ ਹੌਲੀ ਹੌਲੀ ਬਲਾਸਟ ਹੋਣੇ ਸ਼ੁਰੂ ਹੋਏ ਨੇ। ਤੁਸੀਂ ਇਸ ਲੜੀ ਨੂੰ ਕਿਵੇਂ ਜੋੜ ਕੇ ਵੇਖਦੇ ਹੋ? ਮਤਲਬ 6 ਜੂਨ ਦੇਖੋ, ਮੈਂ ਤਾਂ ਇਹ ਸਮਝਦਾ ਕਿ ਪਿਛਲੇ ਮਾਰਚ ਤੋਂ ਇੱਕ ਕਾਰਜ ਸ਼ੁਰੂ ਹੋਇਆ ਸੀ। ਉਹ ਕਾਰਜ ਦੇ ਵਿੱਚ ਨਿਰਾਸ਼ਾ ਹੀ ਸਰਕਾਰ ਦੇ ਪੱਲੇ ਪਈ, ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਓੜਕ ਸੱਚ ਜਿਹੜਾ ਪ੍ਰਗਟ ਹੋ ਗਿਆ। ਤੇ ਮੈਂ ਸਮਝਦਾ ਇਹ ਪਤਾ ਨਹੀਂ ਫੇਜ਼ 2 ਹੁਣ ਸ਼ੁਰੂ ਕੀਤਾ ਵੀ ਇਹ ਇਵੇਂ ਦਾ ਕਰਕੇ। ਪਰ ਇੱਕ ਬੜੀ, ਮੈਂ ਸਮਝਦਾ ਸਾਡੇ ਲਈ ਇੱਕ ਘਟਨਾ ਹਿਰਦੇ ਵੱਜ ਗਿਆ ਵੀ ਦਰਬਾਰ ਸਾਹਿਬ ਵੱਲ ਨੂੰ ਹੀ ਆ ਕੇ ਜਿਹੜੇ ਆ ਕੋਈ ਕਾਰਜ ਜਿਹੜੇ ਸ਼ੁਰੂ ਕੀਤੇ ਜਾਂਦੇ ਆ, ਇਹ ਸਰਕਾਰਾਂ ਹੁਣ ਡਗਾਈ ਦੇ ਨਾਲ ਲੱਭਣ। ਅਸੀਂ ਵੀ ਲੱਗੇ ਹਾਂ, ਅਸੀਂ ਵੀ ਹੁਣ ਘੱਟ ਨਹੀਂ ਗੁਜ਼ਾਰਨੇ। ਅਸੀਂ ਆਪਣੇ ਤੌਰ ਤੇ, ਕਿਉਂਕਿ ਅੰਦਰਲਾ ਸਾਡਾ ਨੈਟਵਰਕ ਜਿਹੜਾ CCTV ਫੁਟੇਜ ਦਾ ਬਹੁਤ ਮਤਲਬ ਜ਼ਬਰਦਸਤ ਆ, ਹੁਣ ਅਸੀਂ ਤੁਰੰਤ ਲਾ ਕੇ ਸਕੈਨਰ ਸਾਰਿਆਂ ਦੀਆਂ, ਕਿਉਂਕਿ ਅਸੀਂ ਕਈ ਵਾਰੀ ਅਸੀਂ ਸ਼ਰਧਾਲੂਆਂ ਦੀ ਸ਼ਰਧਾ ਵੀ ਨਹੀਂ ਭੰਗ ਕਰਨੀ ਚਾਹੁੰਦੇ, ਪਰ ਹੁਣ ਨਾਓ ਇਟ ਇਜ਼ ਏ ਨੀਡ ਆਫ ਦਾ ਆਰ, ਹੁਣ ਸਾਨੂੰ ਇਹ ਕਰਨਾ ਹੀ ਪਊਗਾ। ਤੇ ਅਸੀਂ ਆਪਣੇ ਜਿਹੜੇ ਬਾਹਰਲੇ ਪਾਸੇ ਵੀ ਆ, ਅਸੀਂ ਆਪਣਾ ਦੇਖਾਂਗੇ ਸਾਰਾ, ਤਾਂ ਕਿ ਅਸੀਂ ਆਪਣੇ ਪ੍ਰਬੰਧ ਨੂੰ ਕਿਸੇ ਪੱਖ ਤੋਂ ਵੀ ਢਿੱਲੇ ਨਾ ਰਹਿਣ ਦਈਏ, ਜਿਹਨੇ ਮਜ਼ਬੂਤੀ ਨਾਲ ਆਪਣੀ ਸੇਵਾ ਜਿਹੜੀ ਹੈ ਡਿਊਟੀ ਨਿਭਾਈ। ਮਨਸ਼ਾ ਕੀ ਨਜ਼ਰ ਆ ਰਹੀ ਹੈ ਇਹਦੇ ਵਿੱਚ? ਮਾਨਸ਼ਾ ਇਹਦੇ ਪਿੱਛੇ ਡਿਸਟਰਬੈਂਸ ਹੀ ਆ, ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਮਾਨਸ਼ਾ ਦੇ ਨਾਲ ਇਹ ਮੁੜ ਕੇ ਜਿਹੜੇ ਹਾਲਾਤ ਆ ਪੰਜਾਬ ਦੇ ਗੰਧਲੇ ਹੋਣ, ਤੇ ਮੁੜ ਕੇ ਉਹਦੇ ਤਹਿਤ ਫਿਰ ਆਪਣਾ ਸਿਆਸੀ ਮਾਨਸਾ ਜਿਹੜੀ ਉਹ ਪੂਰੀ ਕੀਤੀ ਜਾ ਸਕੇ। ਤੁਸੀਂ ਕੋਈ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਗਠਿਤ ਕੀਤੀ ਹੈ ਜਿਹਦੇ ਬਾਰੇ? ਦੇਖੋ, ਜਿਹੜੀ ਸਾਡੀ ਟੀਮ ਆ ਉਹ ਸਾਡੇ ਕੋਲ, ਮੈਂ ਕਿਉਂਕਿ ਹੁਣ ਘੰਟਾ ਹੋ ਗਿਆ ਮੈਨੂੰ ਆਏ ਨੂੰ, ਮੈਂ ਤਾਂ ਤੜਕੇ ਮੈਨੂੰ ਸਹਿਬਾਜ਼ ਸਾਡਾ ਸਕੱਤਰ ਆ, ਮੀਰ ਸਕੱਤਰ ਨੇ ਦੱਸਿਆ, ਮੈਂ ਤਾਂ ਸੱਚ ਕਰਨ ਨੂੰ ਨਿਤਨੇਮ ਕਰਦਾ ਸੀ, ਉਸ ਲਈ ਦੌੜਾਂ ਉਹਦੇ ਲਈ ਅਸੀਂ ਤੁਰੇ ਹਾਂ, ਕਿਉਂਕਿ ਹੁਣ ਤਫਤੀਸ਼ ਜਿਹੜੀ ਉਹ ਪੁਲਿਸ ਨੇ ਕਰਨੀ ਆ। ਅਸੀਂ ਆਪ ਦਾ ਜਿਹੜਾ ਸਾਡੇ ਕੋਲ ਸਿਸਟਮ ਹੈ, ਅਸੀਂ ਉਸ ਸਿਸਟਮ ਤੇ ਹੋਰ ਮਜ਼ਬੂਤੀ ਨਾਲ ਕੰਮ ਕਰਾਂਗੇ ਵੀ ਇਦਾਂ ਦੀ ਕੋਈ ਗੱਲ ਨਾ ਹੋ ਸਕੇ। ਅਸੀਂ ਲੱਗਦਾ 3 ਧਮਾਕੇ ਨਾਲ ਸੰਗਤ ਦੀ ਆਮਦ ਤੇ ਕੋਈ ਫਰਕ ਪਿਆ ਜੀ? ਦੇਖੋ, ਕੁਦਰਤੀ ਆ ਵੀ ਜਿਹੜੀ ਆਪਣੇ ਸੰਗਤ ਆ ਉਹਨੂੰ ਐਵੇਂ ਦਾ ਮਹਿਸੂਸ ਹੁੰਦਾ, ਪਰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ, ਥੋੜੀ ਵੀ ਘਬਰਾਹਟ ਨਾ ਲਿਆਓ। ਜਿਹੜੇ ਕਾਰਨ ਵਾਲੇ ਸੀ ਉਹ ਫੜੇ ਗਏ, ਪੁਲਿਸ ਨੇ ਐਪਰੀਹੈਂਡ ਕਰ ਲਏ, ਸਾਡੇ ਆਪਣੇ ਸਟਾਫ ਨੇ ਐਪਰੀਹੈਂਡ ਕਰਵਾਤੇ ਉਹ। ਪਰ ਆਹ ਮਾਹੌਲ ਜਿਹੜਾ ਤੁਸੀਂ ਵੀ ਅੰਦਰ ਦੇਖਿਆ, ਇੱਥੇ ਗੁਰੂ ਵਰਤਦਾ, ਇਹ ਆਪਾਂ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸ਼ਾਇਦ ਇਹ ਜਿਹੜੇ ਮੈਂ ਸਮਝਦਾ CCTV ਫੁਟੇਜ ਦੇ ਸਾਡੇ ਸੁਰੱਖਿਆ ਦਾਤੇ ਇਹ ਵੀ ਗੁਰੂ ਹੀ ਵਰਤਿਆ, ਕਿ ਅੰਮ੍ਰਿਤ ਵੇਲਾ ਅੱਧੀ ਰਾਤ ਦਾ ਵੇਲਾ, ਤੇ ਗੁਰੂ ਸਾਹਿਬ ਜੀ ਨੇ ਆਪ ਹੀ ਸਾਰੀ ਇਹ ਕਾਰਵਾਈ ਕਰਵਾਈ। ਸੰਗਤਾਂ ਵੱਧ ਚੜ ਕੇ ਆਉਣ, ਔਰ ਨਾਲ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਵੀ ਉਹਨਾਂ ਕੇ ਸਮਾਨ ਲਿਆਉਣ ਜਿੰਨਾ ਕੁ ਲੋੜ ਹੁੰਦੀ ਆ, ਇਸ਼ਨਾਨ ਪਾਣੀ ਕਰਨ ਦਾ ਹੁੰਦਾ, ਕੋਈ ਹੋਰ ਉਹ ਇਦਾਂ ਦਾ ਰੱਖਣ। ਸੋ ਇਸ ਕਰਕੇ ਸੰਗਤਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਵੀ ਆਪਾਂ ਨੂੰ ਕੋਈ ਗੱਲ ਨਹੀਂ, ਇਹ ਸਰਵਿਸ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ, ਗੁਰੂ ਆਪਣਾ ਕਾਰਜ ਕਰੀ ਜਾਂਦਾ, ਸੰਗਤਾਂ ਨੇ ਨਤਮਸਤਕ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਦਾਂ ਹੀ ਹੋਊਗਾ। ਪ੍ਰਧਾਨ ਜੀ, ਜਿਹੜੇ 3 ਜਿਹੜੇ ਕਾਬੂ ਕੀਤੇ ਗਏ ਨੇ, ਕੀ ਜਿਹੜੇ 2 ਧਮਾਕੇ ਪਹਿਲਾਂ ਆਇਆ ਇਹ ਉਹਨਾਂ ਦੇ ਵਿੱਚ ਵੀ ਇਹ ਤਾਂ ਹੁਣ ਪੁਲਿਸ ਦਾ ਮਸਲਾ ਆ ਜੀ ਇਸ ਦਾ, ਕਿਉਂਕਿ ਤੁਹਾਡੇ CCTV ਕੈਮਰੇ ਵਿੱਚ ਕੁਝ ਆਇਆ ਵਾ ਪਹਿਲੇ ਧਮਾਕੇ ਦੇ ਵਿੱਚ? ਪਹਿਲਾਂ ਤਾਂ ਕਿਉਂਕਿ CCTV ਹੈ ਹੀ ਨਹੀਂ, ਉਹ ਬਾਹਰਲੇ ਪਾਸੇ ਆ, ਉੱਥੇ ਤਾਂ ਅਸੀਂ ਹੁਣ ਕੈਮਰੇ ਹੁਣ ਲਾ ਰਹੇ ਹਾਂ, ਹੁਣ ਯਤਨ ਕਰਾਂਗੇ ਲਾਉਣ ਦਾ। ਪ੍ਰਧਾਨ ਜੀ, ਤੁਹਾਡੇ ਪ੍ਰਬੰਧ ਦੇ ਨਾਲ ਸੰਬੰਧਿਤ ਜਿਹੜੇ ਬੰਦੇ ਫੜੇ ਗਏ ਆ, ਜ਼ਾਹਿਰ ਤੌਰ ਤੇ ਇਹਨਾਂ ਨੇ ਕਮਰਾ ਲਿਆ, ਕੋਈ ਡਾਕੂਮੈਂਟ ਵਗੈਰਾ ਦਿੱਤੇ ਹੋਣਗੇ, ਉਹ ਸਾਡੀ ਵੀ ਘੋਖ ਜਾਰੀ ਆ, ਉਹ ਜਿਹੜੇ ਪੁਲਿਸ ਵੀ ਘੋਖ ਕਰੂਗੀ, ਉਹ ਜਿਹੜਾ ਕੁਝ ਸਾਰਾ ਕੁਝ ਤੁਹਾਡੇ
ਨੇ। ਇਹ ਨੌਜਵਾਨ ਐਸਜੀਪੀਸੀ ਦੇ ਹੀ ਮੁਲਾਜ਼ਮ ਦੱਸੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗੁਰੂ ਰਾਮਦਾਸ ਸਰਾਂ ਦੇ ਵਿੱਚ ਦੇਰ ਰਾਤ ਬੰਬ ਧਮਾਕਾ ਹੁੰਦਾ ਤਾਂ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਐਕਸ਼ਨ ਦੇ ਵਿੱਚ ਆਉਂਦੇ ਨੇ ਤਾਂ ਇੱਕ ਨੌਜਵਾਨ ਦੇ ਲਿਜਾਂਦੇ ਨਜ਼ਰ ਆਉਂਦੇ ਨੇ ਤਾਂ ਪੰਜ ਨੌਜਵਾਨ ਦੱਸੇ ਜਾ ਰਹੇ ਨੇ, ਅਣਪਛਾਤੇ ਹਲੇ ਤੱਕ ਦੱਸੇ ਜਾ ਰਹੇ ਨੇ। ਸੀਸੀਟੀਵੀ ਕੈਮਰੇ ਦੀਆਂ ਫੋਟੋਜ਼ ਵੀ ਜਾਰੀ ਕੀਤੀਆਂ ਨੇ ਤਾਂ ਜਾਂਚ ਦੇ ਲਈ ਪੁਲਿਸ ਨੂੰ ਫੜਾ ਦਿੱਤੇ ਗਏ ਨੇ। ਦੱਸ ਦਈਏ ਕਿ ਪਿਛਲੇ 6 ਤਰੀਕ ਨੂੰ ਇੱਕ ਬੰਬ ਧਮਾਕਾ ਹੁੰਦਾ, ਬਲਾਸਟ ਹੁੰਦਾ, ਉਸ ਤੋਂ ਬਾਅਦ ਫਿਰ 8 ਤਰੀਕ ਨੂੰ ਇੱਕ ਬਲਾਸਟ ਹੁੰਦਾ ਤੇ ਇੱਕ ਦੇਰ ਰਾਤ 12 ਵਜੇ ਦੇ ਕਰੀਬ ਇੱਕ ਬਲਾਸਟ ਹੁੰਦਾ ਜਿਹੜਾ ਕਿ 11 ਮਈ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕੁਝ ਨੌਜਵਾਨਾਂ ਨੂੰ ਫੜਿਆ ਗਿਆ, ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਨੂੰ ਫੜਾ ਦਿੱਤੇ ਗਏ ਆ ਜਿਸ ਦੀ ਜਾਂਚ ਹਲੇ ਬਾਕੀ ਹੈ। ਤੇ ਉਧਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਫੀ ਵੱਡੇ ਜਿਹੜੇ ਕਿ ਖੁਲਾਸੇ ਕੀਤੇ ਗਏ ਆ। ਆਓ ਤੁਹਾਨੂੰ ਸੁਣਾਉਂਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀ ਕਿਹਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰ ਰਹੀਆਂ। ਪਹਿਲਾਂ ਸਾਰਾਗੜ੍ਹੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ, ਉਸ ਤੋਂ ਬਾਅਦ ਫਿਰ ਦੂਏ ਦਿਨ ਇੱਕ ਧਮਾਕਾ ਫੇਰ ਹੋਇਆ ਜਿਹਦੇ ਬਾਰੇ ਤਫਤੀਸ਼ ਜਿਹੜੀ ਡੂੰਘਾਈ ਚ ਕਰਨੀ ਬਣਦੀ ਸੀ। ਮੈਂ ਉਦਣ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੂੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ। ਜੇ ਇਹਨੂੰ ਡੂੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੁਝ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ, ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ, ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09-10 ਦੀ ਘਟਨਾ ਆ। ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ। ਉਸ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸੀਗਾ। ਮੀਨਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ, ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ। ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ
ਉਹ ਮਿਲੇ। ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜ ਭੱਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ ਔਰ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ, ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ, ਕਿਉਂਕਿ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ ਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ। ਉਹ ਬੰਦਾ ਐਪਰੀਹੈਂਡ ਕੀਤਾ ਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਏ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਸਤੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ, ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ ਸਾਰੇ ਜਿਹੜੇ